ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੁਨੀਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਪਾਵਾਂਗੇ ਚਾਨਣਾ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਰੁਕ ਕਰੀਏ ਖਬਰਾਂ ਦਾ। ਜੇਕਰ ਪੁਨੀਆ ਜੀ ਇਹ ਕਿਹੋ ਜੀ ਪਿਰਤ ਚੱਲ ਗਈ ਹੈ ਕਿ ਇੱਥੇ ਹੁਣ ਗੱਲਾਂ ਹੋ ਰਹੀਆਂ ਨੇ। ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਤੇਜ਼ੀ ਦੇ ਨਾਲ ਜਨਸੰਖਿਆ ਵੱਧ ਰਹੀ ਹੈ, ਕੰਟਰੋਲ ਕਰਨ ਦੀ ਲੋੜ ਹੈ ਕਿਉਂਕਿ ਇਹ ਬਹੁਤ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਦੇਸ਼ ਦੇ। ਤੇ ਹੁਣ ਦੂਸਰੇ ਪਾਸੇ ਤਾਮਿਲਨਾਡੂ ਵਾਲੇ ਕਹੀ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਕਿ ਤੁਸੀਂ ਗਿਣਤੀ ਵਧਾਓ, ਵੱਧ ਤੋਂ ਵੱਧ ਬੱਚੇ ਪੈਦਾ ਕਰੋ, ਨਹੀਂ ਤਾਂ ਆਪਾਂ ਨੂੰ ਨੁਕਸਾਨ ਹੋਊਗਾ। ਕਿਹੋ ਜਿਹਾ ਨੁਕਸਾਨ ਹੋ ਜਾਊਗਾ ਤਾਮਿਲਨਾਡੂ ਨੂੰ ਜੇ ਗਿਣਤੀ ਬੱਚਿਆਂ ਦੀ ਨਹੀਂ ਵੱਧਦੀ ਤਾਂ? ਦੇਖੋ, ਇੰਡੀਆ 'ਚ ਪ੍ਰੀਸਿਮਨ ਹੋਣ ਜਾ ਰਿਹਾ ਹੈਗਾ। ਪ੍ਰੀਸਿਮਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਗਿਣਤੀ ਮਿਣਤੀ ਹੈ ਲੋਕ ਸਭਾ ਦੀਆਂ ਸੀਟਾਂ ਦੀਆਂ ਜਾਂ ਫਿਰ ਜਿਹੜੇ ਰਾਜਾਂ ਦੇ ਚੋਣ ਹੁੰਦੇ ਨੇ ਵਿਧਾਨ ਸਭਾ ਦੇ, ਉਹਨਾਂ 'ਚ ਸੀਟਾਂ ਕਿਤੇ ਵਧਣਗੀਆਂ ਕਿਤੇ ਘਟਣਗੀਆਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਪਾਪੂਲੇਸ਼ਨ ਦੇ ਆਧਾਰ ਤੇ ਉਹਨਾਂ ਪ੍ਰੀਸਿਮਨ ਕੀਤਾ ਜਾਊਗਾ। ਤੇ ਉਹ ਪ੍ਰੀਸਿਮਨ ਜਿਹੜਾ ਕੀਤਾ ਜਾਊਗਾ ਉਹਦੇ 'ਚ ਸਭ ਤੋਂ ਜ਼ਿਆਦਾ ਜੇ ਖਤਰਾ ਆਪਾਂ ਕਹੀਏ ਤੇ ਸਾਊਥ ਇੰਡੀਆ ਨੂੰ ਹੈਗਾ, ਦੱਖਣ ਭਾਰਤ ਨੂੰ ਹੈਗਾ, ਕਿਉਂਕਿ ਉਹਨਾਂ ਦੀ ਜਿਹੜੀ ਆਬਾਦੀ ਹੈਗੀ ਆ ਉਹ ਉਸ ਹਿਸਾਬ ਨਾਲ ਨਹੀਂ ਵਧੀ ਜਿਵੇਂ ਹਿੰਦੀ ਜਿਹੜੇ ਸੂਬੇ ਸੀਗੇ ਉਹਨਾਂ ਦੀ ਵਧੀ ਹੈਗੀ ਆ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਇਹਨਾਂ ਦੀ ਆਬਾਦੀ ਬਹੁਤ ਜ਼ਿਆਦਾ ਵਧੀ ਹੈਗੀ ਆ, ਬਹੁਤ ਤੇਜ਼ੀ ਨਾਲ ਵਧੀ ਹੈਗੀ ਆ। ਈਵਨ ਜੇ ਆਪਾਂ ਗੱਲ ਕਰ ਲਈਏ ਜੰਮੂ ਕਸ਼ਮੀਰ ਦੀ, ਸਾਊਥ ਇੰਡੀਆ ਦੀ ਗੱਲ ਕਰ ਲਈਏ, ਪੰਜਾਬ ਦੀ ਗੱਲ ਕਰ ਲਈਏ, ਇਹ ਏਦਾਂ ਦੇ ਸੂਬੇ ਨੇ ਜਿਨ੍ਹਾਂ ਦੀ ਆਬਾਦੀ ਉਸ ਹਿਸਾਬ ਨਾਲ ਨਹੀਂ ਵਧੀ ਹੈਗੀ ਆ। ਇਸ ਕਰਕੇ ਇੱਥੇ ਸੀਟਾਂ ਜ਼ਿਆਦਾ ਨਹੀਂ ਵਧਣਗੀਆਂ ਜੇ ਪਾਪੂਲੇਸ਼ਨ ਵਾਲਾ ਆਧਾਰ ਰੱਖਿਆ ਗਾ। ਤੇ ਇਸ ਕਰਕੇ ਉਹ ਇਸ ਨੂੰ ਲੈ ਕੇ ਥੋੜੇ ਆਸ਼ੰਕਿਤ ਨੇ। ਤੇ ਕੱਲ ਇਹਨਾਂ ਦੀ ਇੱਕ ਪਾਰਟੀ ਮੀਟਿੰਗ ਵੀ ਹੋਣ ਜਾ ਰਹੀ ਹੈਗੀ ਆ ਜਿਹਦੇ 'ਚ ਇਹਨਾਂ ਨੇ ਸਾਰੇ ਆਪਣੇ ਕੈਬਨਿਟ ਮਿਨਿਸਟਰਾਂ ਤੋਂ ਲੈ ਕੇ ਆਪਣੇ ਪਾਰਟੀ ਦੇ ਜਿਹੜੇ ਮੁੱਖ ਅਹੁਦੇਦਾਰ ਹੈਗੇ ਉਹਨਾਂ ਨੂੰ ਵੀ ਸੱਦਿਆ ਗਾ। ਤੇ ਜਿਹੜੇ MK ਸਟਾਲਿਨ ਹੋ ਰਹੀ ਹੈਗੇ ਆ ਉਹ ਪ੍ਰੀਸਿਮਨ ਨੂੰ ਲੈ ਕੇ ਖਾਸੇ ਇੱਕ ਹਿਸਾਬ ਨਾਲ ਆਪਾਂ ਕਹਿ ਲਈਏ ਕਿ ਖਾਸੇ ਸੀਰੀਅਸ ਦਿਖ ਰਹੇ ਨੇ। ਉਹਨਾਂ ਨੂੰ ਸਮਝ ਆ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਜੇ ਪ੍ਰੀਸਿਮਨ ਲਾਗੂ ਹੁੰਦਾ ਗਾ ਤੇ ਉਹਦੇ ਕਰਕੇ ਤਾਮਿਲਨਾਡੂ ਵਰਗੇ ਸੂਬਿਆਂ ਨੂੰ ਨੁਕਸਾਨ ਹੋ ਸਕਦਾ ਗਾ, ਉਹਨਾਂ ਦੇ ਜਿਹੜੀ ਪੋਲੀਟੀਕਲ ਤਾਕਤ ਹੈ ਉਹਨੂੰ ਨੁਕਸਾਨ ਹੋ ਸਕਦਾ ਗਾ। ਤੇ ਆਪਾਂ ਨੂੰ ਪਤਾ ਕਿ ਪਹਿਲਾਂ ਵੀ ਪ੍ਰੀਸਿਮਨ 1952 ਚ, 63 ਚ, 73 ਚ, 2002 ਚ ਆਯੋਗ ਗਠਿਤ ਹੋ ਕੇ ਲਾਗੂ ਹੋਏ ਹੈਗੇ ਆ। ਤੇ ਆਯੋਗ ਤੇ ਹੁਣ 2026 ਤੋਂ ਕਹਿੰਦੇ ਕਿ ਜਿਹੜੀ ਪ੍ਰਕਿਰਿਆ ਹੈ ਪ੍ਰੀਸਿਮਨ ਦੀ ਉਹ ਸ਼ੁਰੂ ਹੋਣ ਜਾ ਰਹੀ ਹੈਗੀ ਆ। ਇਹਦੇ ਚ 78 ਸੀਟਾਂ ਦੇ ਇਜ਼ਾਫੇ ਦੀ ਗੱਲ ਕਹੀ ਜਾ ਰਹੀ ਹੈਗੀ, ਜਿਹਦੇ ਚ ਜਿਹੜਾ ਸੰਖਿਆ ਨੂੰ ਲੈ ਕੇ ਜਿਹੜਾ ਸੰਖਿਆ ਨੂੰ ਲੈ ਕੇ ਕਿਤੇ ਨਾ ਕਿਤੇ ਪ੍ਰੀਸਿਮਨ ਕਰਨ ਦੀ ਗੱਲ ਹੈਗੀ ਆ। ਉਹਦੇ ਤੇ ਜਿਹੜਾ ਫਰੇਮਵਰਕ ਕੀ ਹੋਊਗਾ ਇਹਦੇ ਤੇ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਕਿ ਕਿਵੇਂ ਕਿਸ ਕਿਸਮ ਦਾ ਫਰੇਮਵਰਕ ਲਾਗੂ ਕੀਤਾ ਜਾਊਗਾ। ਤੇ ਪ੍ਰੀਸਿਮਨ ਚ ਕਿਤੇ ਨਾ ਕਿਤੇ ਜਿਹੜੀ ਸੀਟਾਂ ਹੈਗੀਆਂ ਉਹ ਕਿਹਾ ਜਾ ਰਿਹਾ ਹੈਗਾ ਕਿ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਏਦਾਂ ਦੇ ਸੂਬਿਆਂ 'ਚ ਕਿਤੇ ਨਾ ਕਿਤੇ ਸੀਟਾਂ ਸਭ ਤੋਂ, ਜਿਵੇਂ ਮੈਂ ਗੱਲ ਕਰਾਂ ਉੱਤਰ ਪ੍ਰਦੇਸ਼ ਦੀ, ਉੱਤਰ ਪ੍ਰਦੇਸ਼ 'ਚ ਇਸ ਟਾਈਮ 80 ਸੀਟਾਂ ਨੇ। ਜੇ ਪ੍ਰੀਸਿਮਨ ਪਾਪੂਲੇਸ਼ਨ ਦੇ ਅਕੋਰਡਿੰਗ ਇਹਨਾਂ ਨੇ ਲਾਗੂ ਕਰਤਾ ਤੇ ਉਹਦੇ 'ਚ 147 ਸੀਟਾਂ ਹੋ ਜਾਣਗੀਆਂ। ਸਿੱਧੀ 67 ਸੀਟਾਂ ਵਧਣਗੀਆਂ, ਜਿਹੜੇ ਕਿ ਆਪਾਂ ਕਹੀਏ ਕਿ 84% ਜਿਹੜੀ ਸੀਟਾਂ ਹੈਗੀਆਂ ਉੱਤਰ ਪ੍ਰਦੇਸ਼ 'ਚ ਵੱਧ ਜਾਣਗੀਆਂ। ਰਾਜਸਥਾਨ 'ਚ 25 ਸੀਟਾਂ ਹੈਗੀਆਂ, ਜੇ ਪਾਪੂਲੇਸ਼ਨ ਦੇ ਅਕੋਰਡਿੰਗ ਲਾਗੂ ਕਰਤਾ ਤੇ 50 ਹੋ ਜਾਣਗੀਆਂ, ਯਾਨੀ ਕਿ 100% ਦਾ ਸਫਾ ਦੁੱਗਣੀ ਸੀਟਾਂ ਹੋ ਜਾਣਗੀਆਂ ਰਾਜਸਥਾਨ 'ਚ। ਮੱਧ ਪ੍ਰਦੇਸ਼ 'ਚ 24 ਸੀਟਾਂ ਵਧਣਗੀਆਂ, ਇਸ ਟਾਈਮ 29 ਹੈਗੀਆਂ। 83% ਜਿਹੜਾ ਇਜ਼ਾਫਾਪਨ ਦੇਖਣ ਨੂੰ ਮਿਲੂਗਾ। ਤੇ ਇਹ ਇਸ ਹਿਸਾਬ ਨਾਲ ਇਹਨੂੰ ਕਿਹਾ ਜਾ ਰਿਹਾ ਹੈਗਾ, ਜਿਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਸੂਬੇ ਹੈਗੇ ਉਹਨਾਂ 'ਚ ਇਸ ਗੱਲ ਨੂੰ ਲੈ ਕੇ ਖਾਸੀ ਬਹਿਸ ਛਿੜੀ ਹੋਈ ਹੈ। ਤਾਮਿਲਨਾਡੂ 'ਚ ਕਿਹਾ ਜਾ ਰਿਹਾ ਹੈਗਾ ਕਿ ਜਿਹੜੀਆਂ ਸੀਟਾਂ ਹੈਗੀਆਂ ਉਹ ਘਟ ਵੀ ਸਕਦੀਆਂ ਨੇ, ਜਾਂ ਫਿਰ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਸਾਡੀਆਂ ਤਾਂ 7-8 ਸੀਟਾਂ ਘਟ ਸਕਦੀਆਂ ਨੇ, ਜਿਹੜਾ ਜਿਸ ਹਿਸਾਬ ਨਾਲ ਇਹ ਲਾਗੂ ਕਰਨਗੇ। 8 ਸਾਡੇ ਜਿਹੜੇ MP ਹੈਗੇ ਉਹ ਘਟ ਹੋ ਸਕਦੇ ਨੇ। ਤੇ ਇਸ ਕਰਕੇ ਵੱਡਾ ਇਸ਼ੂ ਹੈਗਾ ਤੇ ਇਹਨੂੰ ਦੇਖਣਾ ਪਊਗਾ ਕਿ ਜਿਹੜਾ ਇਹ ਨਵਾਂ ਪ੍ਰੀਸਿਮਨ ਲਾਗੂ ਹੋਊਗਾ ਉਹਦੇ 'ਚ ਕਿਹੜੇ ਸੂਬਿਆਂ ਨੂੰ ਫਾਇਦਾ ਹੋਣ ਜਾ ਰਿਹਾ, ਕਿਹੜੇ ਜਿਹੜੇ ਮੁਲਕ ਦੇ ਕਿਹੜੀ ਆਬਾਦੀ ਹੈਗੀ ਆ ਉਹਨੂੰ ਇਹਦਾ ਫਾਇਦਾ ਹੋਊਗਾ। ਇਸ ਕਰਕੇ ਡਿਬੇਟ ਛਿੜੀ ਹੋਈ ਹੈ ਤੇ ਸਾਊਥ ਇੰਡੀਆ ਇਸ ਤੋਂ ਇਹਨੂੰ ਖਾਸਾ ਕਿਤੇ ਨਾ ਕਿਤੇ ਇਹਦੇ ਤੇ ਡਾਊਟ ਕਰਕੇ ਦੇਖ ਰਿਹਾ ਹੈਗਾ ਜੀ। ਤੋ ਇਹ ਤਾਂ ਜ਼ਰੂਰ ਮੰਨ ਕੇ ਚੱਲ ਰਹੇ ਨੇ ਕਿ ਜਿੱਥੇ ਜਿੱਥੇ ਭਾਜਪਾ ਦਾ ਦਬਾਅ ਘੱਟ ਹੈ, ਭਾਜਪਾ ਜਿੱਤਣ ਦੇ ਵਿੱਚ ਅਸਮਰੱਥ ਰਹਿੰਦੀ ਹੈ, ਉੱਥੇ ਇਹੋ ਜਿਹੇ ਕਿਸਮ ਦੇ ਜੋੜ ਤੋੜ ਕੀਤੇ ਜਾਣ ਜਿਨ੍ਹਾਂ ਨਾਲ
ਭਾਜਪਾ ਦੇ ਹਿੱਤ 'ਚ ਵੱਧ ਸੀਟਾਂ ਆਉਣ ਜਾਂ ਫਿਰ ਉੱਥੇ ਸੀਟਾਂ ਇੰਨੀਆਂ ਘਟਾ ਦਿੱਤੀਆਂ ਜਾਣ ਕਿ ਹੋਰ ਸੂਬਿਆਂ ਦੀਆਂ ਸੀਟਾਂ ਵਧਾ ਕੇ ਇੱਕ ਬਹੁਮਤ ਤੱਕ ਪਹੁੰਚਣ ਦੀ ਜਿਹੜੀ ਪੂਰੀ ਕੋਸ਼ਿਸ਼ ਹੁੰਦੀ ਹੈ ਉਹ ਲਾਗੂ ਕੀਤੀ ਜਾ ਸਕੇ, ਕਿਉਂਕਿ ਅਗਲੀ ਚੋਣ ਵੀ ਜਿੱਤਣੀ ਹੈ। ਹੱਥਕੰਡੇ ਹੁਣੇ ਤੋਂ ਅਪਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਅੱਗੇ ਚਲੀਏ ਜੀ, ਦਿੱਲੀ ਤੇ ਆਮ ਆਦਮੀ ਪਾਰਟੀ ਦੀ ਖੈਰ ਜਿਉਂ ਹਾਰੇ ਨੇ ਬਿਲਕੁਲ ਨਹੀਂ ਲੱਗ ਰਹੀ। ਪਹਿਲਾਂ ਕੇਜਰੀਵਾਲ, ਫਿਰ ਸਿਸੋਦੀਆ ਤੇ ਹੁਣ ਆਤਿਸ਼ੀ ਗੋਪਾਲ ਰਾਏ ਨਿਸ਼ਾਨੇ ਦੇ ਉੱਪਰ ਨੇ। 14 ਜਿਹੜੀਆਂ ਕੈਗ ਰਿਪੋਰਟਾਂ ਪੇਸ਼ ਹੋਈਆਂ ਨੇ ਤੇ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਨੇ ਇਹਨਾਂ ਵਿੱਚ। ਕੀ ਲੱਗਦਾ ਜੀ ਹੁਣ ਕੌਣ ਹੋਰ ਫਸਣ ਜਾ ਰਿਹਾ ਹੈ? ਦੇਖੋ, ਇਹਨਾਂ ਨੇ ਜਿਹੜੇ ਦੋ ਇਹਨਾਂ ਦੇ ਵੱਡੇ ਆਗੂ ਸੀਗੇ, ਉਹਨਾਂ ਦਾ ਜਿਹੜਾ ਐਂਟੀ ਕਰਪਸ਼ਨ ਪੂਰਾ ਇਸ਼ੂ ਸੀਗਾ ਉਹਨੂੰ ਤਾਂ ਪੰਚਰ ਕਰਤਾ ਇਹਨਾਂ ਨੇ। ਠੀਕ ਹੈ ਕਿ ਇੱਕ ਵਾਰ ਉਹਦੇ ਤੇ ਜਾਂਚ ਹੋ ਕੇ ਪਤਾ ਲੱਗੂਗਾ ਕਿ ਉਹਦੇ 'ਚ ਕੀ ਸੱਚਾਈ ਹੈ, ਕੀ ਝੂਠ ਹੈਗਾ। ਉਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਲਿਕਰ ਪਾਲਿਸੀ ਸਕੈਮ ਬਾਰੇ, ਕਿ ਉਹਨਾਂ ਨੇ ਕੈਗ ਨੇ ਕਿਸ ਕਿਸਮ ਦੇ ਕਮੈਂਟ ਕੀਤੇ ਹੋਏ ਜਿਹੜੇ ਕਿ ਬਹੁਤ ਓਪਨ ਐਂਡਡ ਤੇ ਕਈ ਥਾਵਾਂ ਤੇ ਤਾਂ ਵੇਗ ਵੀ ਨੇ। ਪਰ ਖੈਰ, ਜਿਹੜੇ ਉਹਨਾਂ ਦਾ ਅਰਵਿੰਦ ਕੇਜਰੀਵਾਲ ਹੋਣਾ ਦਾ ਸਫ਼ਰ ਵੀ ਰਿਹਾ ਉਹ ਕਰਪਸ਼ਨ ਤੋਂ ਲੈ ਕੇ ਰਾਸ਼ਟਰਵਾਦ ਤੱਕ ਦਾ ਰਿਹਾ, ਤੇ ਉਹਦੇ 'ਚ ਉਹਨਾਂ ਨੇ ਕਿੱਥੇ ਕਿੱਥੇ ਗੋਤੇ ਮਾਰੇ ਉਹ ਵੀ ਆਪਾਂ ਨੂੰ ਪਤਾ ਹੈਗਾ। ਕਿ ਤੇ ਉਹ ਸੌਫਟ ਹਿੰਦੂਤਵ ਤੱਕ ਆ ਗਏ ਸੀਗੇ, ਲక్ష్ਮੀ ਦੀ ਫੋਟੋ ਛਾਪਣ ਤੱਕ ਆ ਗਏ ਸੀਗੇ। ਤੇ ਇੱਕ ਤਾਂ ਬੀਜੇਪੀ ਨੂੰ ਇਹ ਡਰ ਲੱਗ ਰਿਹਾ ਸੀਗਾ ਕਿ ਜਿਸ ਹਿਸਾਬ ਦੀ ਜਿਹੜੀ ਲਫਾਫੇਬਾਜ਼ੀ ਅਸੀਂ ਹਿੰਦੂਤਵ ਦੇ ਨਾਂ ਤੇ ਕਰਦੇ ਹੈਗੇ ਆ, ਉਸੇ ਕਿਸਮ ਦੀ ਲਫਾਫੇਬਾਜ਼ੀ ਅਰਵਿੰਦ ਕੇਜਰੀਵਾਲ ਵੀ ਕਰ ਰਹੇ ਨੇ। ਤੇ ਉਹਨਾਂ ਨੂੰ ਇਸ ਚੀਜ਼ ਤੋਂ ਦਿੱਕਤ ਸੀਗੀ ਕਿ ਜਿਹੜੀ ਹਿੰਦੂਤਵ ਵਾਲੀ ਪੋਲਿਟਿਕਸ ਹੈ ਉਹਨੂੰ ਕਿਤੇ ਨਾ ਕਿਤੇ ਮਿਡਲ ਕਲਾਸ 'ਚ ਪਾਪੂਲਰ ਇੱਕ ਬੰਦਾ ਜਿਹਦੇ ਕੋਲ ਹੋਰ ਜ਼ਿਆਦਾ ਨੁਕਤੇ ਨੇ, ਐਜੂਕੇਸ਼ਨ, ਹੈਲਥ, ਇਸ ਕਿਸਮ ਦੀਆਂ ਗੱਲਾਂ ਕਰਕੇ, ਤੇ ਜਿਹੜਾ ਲਿਬਰਲ ਸੈਕਸ਼ਨ ਹੈਗਾ ਉਹਦੇ 'ਚ ਵੀ ਕਿਤੇ ਨਾ ਕਿਤੇ ਉਹਦੀ ਇੱਕ ਐਕਸੈਪਟੈਂਸ ਹੈਗੀ ਆ, ਉਹਨੂੰ ਕਮਿਊਨਲ ਵੀ ਨਹੀਂ ਕਿਹਾ ਜਾਂਦਾ। ਤੇ ਇਸ ਕਰਕੇ ਕਈ ਸਾਰੀਆਂ ਚੀਜ਼ਾਂ ਸੀਗੀਆਂ। ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪੰਚਰ ਕੀਤਾ ਜਾ ਰਿਹਾ ਹੈਗਾ ਅਰਵਿੰਦ ਕੇਜਰੀਵਾਲ ਹੋਣਾ ਤਾਂ, ਤੇ ਉਹ ਕਰਪਸ਼ਨ ਵਾਲਾ ਹੀ ਪੰਚਰ ਕੀਤਾ ਜਾ ਰਿਹਾ ਹੈਗਾ। ਇਸੇ ਕਰਕੇ ਜਦੋਂ ਤੋਂ ਸਰਕਾਰ ਬਣੀ ਬੀਜੇਪੀ ਦੀ ਉਦੋਂ ਤੋਂ ਹੀ ਕੈਗ ਰਿਪੋਰਟਾਂ ਦਾ ਹੀ ਜ਼ਿਕਰ ਹੋ ਰਿਹਾ। ਪਹਿਲਾਂ ਅਰਵਿੰਦ ਕੇਜਰੀਵਾਲ ਦਾ ਹੋ ਗਿਆ, ਫਿਰ ਮਨੀਸ਼ ਸਿਸੋਦੀਆ ਦਾ, ਹੁਣ ਗੋਪਾਲ ਰਾਏ ਅਤੇ ਅਤੀਸ਼ੀ ਸਿੰਘ, ਇਹਨਾਂ ਦੇ ਦੋਵਾਂ ਤੇ ਵੀ ਕਿਤੇ ਨਾ ਕਿਤੇ ਅੱਖ ਹੈਗੀ ਆ। ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਹੈਲਥ ਡਿਪਾਰਟਮੈਂਟ ਵਾਲਾ ਹੋ ਗਿਆ, ਐਜੂਕੇਸ਼ਨ ਵਾਲਾ ਹੋ ਗਿਆ, ਇਹਨਾਂ ਤੇ এনवायरमेंट ਵਾਲਾ ਹੋ ਗਿਆ, ਇਹਨਾਂ ਸਾਰਿਆਂ ਦੇ ਵਿੱਚ ਇਹ ਖਾਮੀਆਂ ਲੱਭਣਗੇ। ਤੇ ਕੈਗ ਕਿਤੇ ਨਾ ਕਿਤੇ ਉਹ ਨੈਰੇਟਿਵ ਬਣਾਉਣਗੇ ਕਿ ਇਹਨਾਂ ਦਾ ਕੋਈ ਵੀ ਮਿਨਿਸਟਰ, ਜਿਹੜਾ ਵੀ ਆਮ ਆਦਮੀ ਪਾਰਟੀ ਦਾ ਮਿਨਿਸਟਰ ਰਿਹਾਗਾ, ਉਹ ਕੋਈ ਵੀ ਕਰਪਸ਼ਨ ਤੋਂ ਫ੍ਰੀ ਨਹੀਂ ਸੀਗਾ। ਇਸ ਕਿਸਮ ਦੇ ਨੈਰੇਟਿਵ ਅਗਲੇ ਕੁਝ ਮਹੀਨੇ ਚਲਾਣਗੇ ਲਗਾਤਾਰ। ਉਸ ਤੋਂ ਬਾਅਦ ਕੋਈ ਅਗਲਾ ਕਿਤੇ ਨਾ ਕਿਤੇ ਕਦਮ ਪੁੱਟਣਗੇ ਬੀਜੇਪੀ ਵਾਲੇ। ਪਰ ਬੀਜੇਪੀ ਵਾਲੇ ਆਮ ਆਦਮੀ ਪਾਰਟੀ ਨੂੰ ਬਹੁਤ ਸੀਰੀਅਸ ਲੈ ਰਹੇ ਨੇ। ਜਿਵੇਂ ਇਹ ਇੱਕ ਡਿਬੇਟ ਪਹਿਲਾਂ ਵੀ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਕਿਵੇਂ ਆਰਐਸਐਸ ਬੀਜੇਪੀ ਤੋਂ ਅੱਡ ਹੋਇਆ ਸੀਗਾ ਅੰਨਾ ਅੰਦੋਲਨ ਦੌਰਾਨ। ਅੰਨਾ ਅੰਦੋਲਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅੰਨਾ ਅੰਦੋਲਨ ਚ ਜਦੋਂ ਯੂਪੀਏ 2 ਚ 2011 ਦੇ ਨੇੜੇ ਤੇੜੇ ਐਂਟੀ ਕਰਪਸ਼ਨ ਮੂਵਮੈਂਟ ਇੰਡੀਆ ਦੇ ਵਿੱਚ ਚੱਲਦਾ ਹੈਗਾ, ਦਿੱਲੀ ਚ ਰਾਮਲੀਲਾ ਮੈਦਾਨ ਚ ਹੋਇਆਗਾ। ਉੱਥੇ ਸਾਰਿਆਂ ਨੂੰ ਪਤਾ ਹੈ ਕਿ ਆਰਐਸਐਸ ਉਸ ਦੇ ਵਾਸਤੇ ਕਿਤੇ ਨਾ ਕਿਤੇ ਬਿਹਾਈਂਡ ਦਾ ਸਟੇਜ ਮੋਬਿਲਾਈਜੇਸ਼ਨ ਕਰਨ ਚ ਲੱਗੀ ਹੋਈ ਸੀ, ਲੋਕਾਂ ਨੂੰ ਜੋੜਨ ਚ ਲੱਗੀ ਹੋਈ ਸੀ, ਪੈਸਾ ਵੀ ਪ੍ਰੋਵਾਈਡ ਕਰਾ ਰਹੀ ਸੀ, ਕਾਡਰ ਵੀ ਦੇ ਰਹੀ ਸੀ, ਸਾਰਾ ਕੁਝ ਹੋ ਰਿਹਾ ਸੀਗਾ। ਤੇ ਸਾਰਾ ਕੁਝ ਜਿਹੜਾ ਈਵਨ ਅੰਨਾ ਹਜ਼ਾਰੇ ਨੂੰ ਵੀ ਕਿਹਾ ਜਾਂਦਾਗਾ ਕਿ ਆਰਐਸਐਸ ਦਾ ਹੀ ਬੰਦਾਗਾ। ਤੇ ਫਿਰ ਉਹ ਡਿਫਰੈਂਸਿਸ ਕਿੱਥੇ ਹੋਏ? ਜਿਹੜਾ ਅੰਨਾ ਹਜ਼ਾਰੇ ਹੋਰਾਂ ਦੀ ਤੇ ਆਰਐਸਐਸ ਦੀ ਲਾਈਨ ਸੀ ਇੰਡੀਆ ਅਗੇਂਸਟ ਕਰਪਸ਼ਨ ਦੇ ਦੌਰਾਨ ਕਿ ਅਸੀਂ ਚੋਣਾਂ 'ਚ ਨਹੀਂ ਪਾਰਟਿਸਿਪੇਟ ਕਰਾਂਗੇ, ਉੱਥੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਸ ਲਾਈਨ ਨੂੰ ਬ੍ਰੇਕ ਕੀਤਾ ਸੀਗਾ। ਤੇ ਅੰਦੋਲਨਕਾਰੀ ਰਹਿੰਦਿਆਂ ਹੋਇਆ ਉਹਨਾਂ ਨੇ ਸਿਆਸਤ 'ਚ ਜਾਣ ਦਾ ਫੈਸਲਾ ਲੈ ਲਿਆ ਸੀਗਾ। ਤੇ ਦਿੱਲੀ 'ਚ ਤੁਸੀਂ ਯਾਦ ਕਰੋ 2014 'ਚ ਕਿਤੇ ਨਾ ਕਿਤੇ ਨੈਰੇਟਿਵ ਬਣਿਆ ਹੋਇਆ, 13 'ਚ ਯਾਦ ਕਰੋ ਕਿ ਇੱਕ ਨੈਰੇਟਿਵ ਬਣਿਆ ਹੋਇਆ ਸੀ। ਤੇ ਬੀਜੇਪੀ, ਕਿਉਂਕਿ ਸ਼ੀਲਾ ਦੀਕਸ਼ਿਤ ਨੂੰ 15 ਸਾਲ ਹੋ ਗਏ ਸੀਗੇ, 15 ਸਾਲ ਦੀ ਐਂਟੀ ਇਨਕੰਬੈਂਸੀ ਸੀਗੀ, ਤੇ ਸਾਰਿਆਂ ਨੂੰ ਪਤਾ ਸੀਗਾ ਕਿ ਸ਼ੀਲਾ ਦੀਕਸ਼ਿਤ ਦੀ ਸਰਕਾਰ ਮੁਸ਼ਕਿਲ ਬਣੂਗੀ, ਬੀਜੇਪੀ ਦੀ ਸਰਕਾਰ ਆ ਰਹੀ ਸੀ। ਤੇ ਬੀਜੇਪੀ ਨੂੰ ਖਾਸਾ ਉਹਨਾਂ ਨੂੰ ਲੱਗਿਆ ਸੀਗਾ ਕਿ ਸਾਡੇ ਸਪੇਸ ਦੇ ਵਿੱਚ ਆ ਕੇ ਬਹਿ ਗਿਆ। ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਪੁੱਟਿਆ ਅਰਵਿੰਦ ਕੇਜਰੀਵਾਲ ਨੇ, ਉਹ ਨਰਿੰਦਰ ਮੋਦੀ ਦੇ ਖਿਲਾਫ ਵਾਰਾਣਸੀ ਤੋਂ ਚੋਣ ਲੜਨ ਦਾ ਪੁੱਟਿਆ ਸੀਗਾ। 2014 ਚ ਤੁਸੀਂ ਯਾਦ ਕਰੋ ਵਾਰਾਣਸੀ ਗਏ ਸੀਗੇ ਚੋਣ ਲੜਨ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਦੇ ਖਿਲਾਫ। ਤੇ ਉੱਥੇ ਪੂਰਾ ਸੈਕੂਲਰ ਵੋਟਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਉਹਨਾਂ ਨੇ ਪੂਰਾ ਕੰਪੇਨ ਕੀਤਾ ਸੀ। ਇੱਥੇ ਦਿੱਲੀ ਤੋਂ ਜਿਹੜੇ ਸੈਕੂਲਰ ਲੋਕ ਸੀਗੇ, ਦੁਨੀਆ ਜਿਹੜੇ ਪੂਰੇ ਮੁਲਕ ਦੇ ਜਿਹੜੇ ਐਕਟਿਵਿਸਟ ਸੀਗੇ, ਉਹ ਵੀ ਵਾਰਾਣਸੀ ਪਹੁੰਚੇ ਸੀਗੇ ਨਰਿੰਦਰ ਮੋਦੀ ਨੂੰ ਹਰਾਉਣ ਵਾਸਤੇ। ਪਰ ਉਹ ਆਪਾਂ ਨੂੰ ਪਤਾ ਕਿ ਉੱਥੇ ਨਰਿੰਦਰ ਮੋਦੀ ਜਿੱਤ ਗਏ ਸੀਗੇ, ਅਰਵਿੰਦ ਕੇਜਰੀਵਾਲ ਆ ਰਹੇ ਸੀਗੇ। ਉਹ ਇੱਕ ਬ੍ਰੇਕਿੰਗ ਪੁਆਇੰਟ ਆਰਐਸਐਸ ਅਤੇ ਅਰਵਿੰਦ ਕੇਜਰੀਵਾਲ ਦੀ ਪੋਲਿਟਿਕਸ 'ਚ। ਮੈਨੂੰ ਲੱਗਦਾ ਕਿ ਉਹਨਾਂ ਦਾ ਮੰਨਣਾ ਸੀਗਾ ਕਿ ਇਹਨਾਂ ਨੂੰ ਇਲੈਕਸ਼ਨ ਨਹੀਂ ਜਾਣਾ ਚਾਹੀਦਾ। ਇਲੈਕਸ਼ਨ 'ਚ ਇਹ ਇਲੈਕਸ਼ਨ 'ਚ ਵੜ ਗਏ, ਅੱਡ ਪਾਰਟੀ ਬਣਾ ਲਈ, ਤੇ ਅੱਡ ਪਾਰਟੀ ਬਣਾ ਕੇ ਇਹਨਾਂ ਨੇ ਉਹਨਾਂ ਦੇ ਸਪੇਸ ਤੇ ਹੀ ਕਬਜ਼ਾ ਕਰ ਲਿਆ। ਇਸ ਕਰਕੇ ਥੋੜਾ ਜਿਹਾ ਔਖੇ ਸੀਗੇ।
ਤੇ ਉਹਨਾਂ ਨੇ ਹੁਣ ਉਹ ਆਪਣਾ ਬਦਲਾ ਤਾਂ ਅਗਲੇ ਲੈਣਗੇ। ਇਹ ਕਿਹਾ ਜਾਂਦਾਗਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੋਵਾਂ 'ਚ ਇੱਕ ਇਸ ਕਿਸਮ ਦਾ ਪੋਲੀਟੀਕਲ ਹਿਸਾਬ ਕਿਤਾਬ ਵਾਲਾ ਗੁਣ ਹੈਗਾ। ਜੇ ਉਹਨਾਂ ਤੋਂ ਕੋਈ ਫਾਇਦਾ ਲੈ ਲੈਂਦਾ ਇੱਕ ਵਾਰ, ਫਿਰ ਉਹਨਾਂ ਨੂੰ ਕੋਈ ਜੇ ਉਹ ਬੰਦਾ ਉਹਨੂੰ ਡਿਚ ਕਰ ਦਿੰਦਾ, ਉਹਨਾਂ ਨੂੰ ਛੱਡ ਦਿੰਦਾ ਹੈ ਦੋਵਾਂ ਨੂੰ, ਤੇ ਫਿਰ ਉਹ ਉਸ ਤੋਂ ਬਦਲਾ ਜ਼ਰੂਰ ਲੈਂਦੇ ਨੇ। ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਤੇ ਇੱਕ ਗੁੱਸਾ ਉਹਨਾਂ ਨੂੰ ਇਹ ਵੀ ਹੈ, ਉਹਨਾਂ ਨੂੰ ਇਹ ਲੱਗਦਾ ਕਿ ਆਰਐਸਐਸ ਦੀ ਵੀ ਇਹ ਖਾਸੀਅਤ ਹੈਗੀ ਆ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ ਬਣਾਇਆ, ਅਸੀਂ ਇਹਨਾਂ ਨੂੰ ਮੰਚ ਪ੍ਰੋਵਾਈਡ ਕੀਤਾ, ਸਟੇਜ ਬਣਾਇਆ, ਇਹਨਾਂ ਨੂੰ ਸਟੇਜ ਤੇ ਬਿਠਾਇਆ, ਇਹਨਾਂ ਵਾਸਤੇ ਮੋਬਿਲਾਈਜੇਸ਼ਨ ਕੀਤੀ, ਇਹਨਾਂ ਨੂੰ ਇਸ਼ੂ ਦਿੱਤਾ, ਸਾਰਾ ਕੁਝ ਕੀਤਾ, ਇਹ ਤਾਂ ਖੁਦ ਹੀ ਚੌਧਰੀ ਬਣ ਗਏ, ਠੀਕ ਹੈ, ਤੇ ਸਾਨੂੰ ਡਿਚ ਕਰ ਗਏ, ਸਾਨੂੰ ਛੱਡ ਕੇ ਚਲੇ ਗਏ, ਅੱਗੇ ਵੱਧ ਗਏ, ਤੇ ਸਾਨੂੰ ਧੋਖਾ ਦੇ ਗਏ। ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈਗਾ। ਮੈਂ ਬਹੁਤ ਜਿਹੜਾ ਆਰਐਸਐਸ ਅਤੇ ਬੀਜੇਪੀ ਅਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਇਹਨਾਂ ਦੀ ਇਹ ਖਾਸੀਅਤ ਪੱਕੀ ਹੈ, ਜੋ ਵੀ ਇਹਨਾਂ ਨੂੰ ਯੂਜ਼ ਕਰਦਾ ਹੈਗਾ ਤੇ ਯੂਜ਼ ਕਰਕੇ ਛੱਡ ਦਿੰਦਾ, ਉਹਦੇ ਨਾਲ ਇਹ ਬਦਲਾ ਜ਼ਰੂਰ ਲੈਂਦੇ ਨੇ। ਤੁਸੀਂ ਇਹ ਯਾਦ ਰੱਖਿਓ ਜੀ, ਇੱਕ ਵਾਰ ਜਿਹੜਾ ਇਹਨਾਂ ਤੋਂ ਫਾਇਦਾ ਲੈ ਗਿਆ ਅਤੇ ਮੁੜ ਕੇ ਇਹਨਾਂ ਦੇ ਕੰਮ ਨਹੀਂ ਆਇਆ, ਉਹ ਤੋਂ ਹੀ ਬਦਲਾ ਲੈਂਦੇ ਨੇ। ਇਹ ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਉਹਨਾਂ ਦੇ ਮੰਤਰੀ ਅਤੀਸ਼ੀ ਵਗੈਰਾ, ਇਹ ਸਾਰੇ ਇਸੇ ਚ ਹੀ ਮੰਜੇ ਜਾਣਗੇ ਤੇ ਇਸੇ ਚ ਹੀ ਇਹਨਾਂ ਨੂੰ ਦਿੱਕਤਾਂ ਆਣਗੀਆਂ ਅੱਗੇ ਜੀ। ਸੋ ਇੱਕੋ ਚੱਕੀ ਦੇ ਵਿੱਚ ਸਾਰੇ ਪਿਸਣਗੇ ਨਜ਼ਰ ਆ ਰਿਹਾ ਹੈ। ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਹੁਣ 5 ਸਾਲ ਇਹਨਾਂ ਨੂੰ ਇਸੇ ਤਰ੍ਹਾਂ ਭਜਾਈ ਰੱਖਣਗੇ ਇਹ, ਕਿਉਂਕਿ ਹਾਰ ਜਿਹੜੀ ਇਹਨਾਂ ਦੀ ਹੋਈ ਹੈ ਉਹ ਬਹੁਤ ਮਹਿੰਗੀ ਇਹਨਾਂ ਨੂੰ ਪੈਣ ਵਾਲੀ ਹੈ। ਸੋ ਅਗਲੇ ਸਵਾਲ ਤੇ ਜੇਕਰ ਚਲੀਏ, ਸੋ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਹੁਣੀ ਪੰਜਾਬ ਦੀ ਧਰਤੀ ਤੇ ਆ ਗਏ ਨੇ। ਹੁਣ 10 ਦਿਨ ਮਾਫ ਕਰਨਾ, ਇੱਥੇ ਹੀ ਰਹਿਣਗੇ। ਆਪ ਸ਼ਬਦ ਮੈਂ ਵਾਪਸ ਲੈਣਾ, 10 ਸਾਲ ਰਹਿ ਗਏ ਤਾਂ ਬਹੁਤ ਨੁਕਸਾਨ ਹੋ ਜਾਊਗਾ ਸਾਡੇ ਪੰਜਾਬ ਦਾ। ਸੋ 10 ਦਿਨ ਲਈ ਉਹ ਪੰਜਾਬ ਰਹਿਣਗੇ ਤੇ ਕਹਿੰਦੇ ਵੀ ਉਹਨਾਂ ਨੇ ਮੈਡੀਟੇਸ਼ਨ ਜਿਹੀ ਕਰਨੀ ਹੈ ਹੁਸ਼ਿਆਰਪੁਰ ਦੇ ਵਿੱਚ ਰਹਿ ਕੇ। ਪਹਿਲਾਂ ਵੀ ਇੱਥੇ ਰਹੇ ਸੀ, ਉਦੋਂ ਦੀ ਮੈਂ ਥੋੜੀ ਜਿਹੀ ਸਥਿਤੀ ਦੱਸ ਰਿਹਾ। ਜਦੋਂ 10 ਦਿਨ ਲਈ ਉਹ ਇੱਥੇ ਰਹਿੰਦੇ ਨੇ ਸੇਮ ਉਸੇ ਹੀ ਸੈਂਟਰ ਦੇ ਵਿੱਚ ਤਾਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਬਹੁਤ ਦੁਖੀ ਸੀ, ਕਿਉਂਕਿ ਬਹੁਤ ਸਾਰੇ ਰਾਹ ਬੰਦ ਕਰ ਦਿੱਤੇ ਗਏ ਸੀ ਉਸ ਪਾਸਿਓਂ ਦੀ, ਜਿਹੜੇ ਆਮ ਤੌਰ ਤੇ ਲੋਕ ਡੇਲੀ ਰੂਟੀਨ ਚ ਵਰਤਦੇ ਸੀ, ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸਿਕਿਉਰਿਟੀ ਰੀਜ਼ਨ ਦੱਸਦੇ ਹੋਏ, ਕਿਉਂਕਿ ਉਦੋਂ ਅਹੁਦਾ ਵੀ ਬਹੁਤ ਵੱਡਾ ਸੀਗਾ ਇਸ ਅਰਵਿੰਦ ਕੇਜਰੀਵਾਲ ਹੋਣਾ ਦੇ ਕੋਲ। ਸੋ ਹੁਣ ਮੁੜ ਤੋਂ ਉਹ ਆਏ ਨੇ। ਹੁਣ ਦੱਸੋ ਜੀ ਕੀ ਕਾਰਨ ਰਿਹਾ ਉਹਨਾਂ ਦਾ ਆਉਣ ਦਾ, ਜਾਂ ਫਿਰ ਇਹ 10 ਦਿਨ ਨੂੰ ਵਿਪਾਸਨਾ ਕਰਨਗੇ, ਕੀ ਕਹਿੰਦੇ ਹੁੰਦੇ ਨੇ ਉਹਨੂੰ, ਜਾਂ ਫਿਰ ਕੋਈ ਇਹਦੇ ਪਿੱਛੇ ਦੀ ਰਣਨੀਤੀ ਹੈ ਇੱਥੇ ਬੈਠ ਕੇ ਜਿਹੜੀ ਕਰਨੀ ਹੈ ਉਹਨਾਂ ਨੇ? ਦੇਖੋ, ਮੈਨੂੰ ਲੱਗਦਾ ਕਿ ਵਿਪਾਸਨਾ ਹੀ ਕਰਨਗੇ। ਮੈਡੀਟੇਸ਼ਨ ਕਹਿ ਰਿਹਾ ਤਾਂ ਮੈਡੀਟੇਸ਼ਨ ਹੀ ਕਰਨਗੇ। ਉਦਾਂ ਵੀ ਜਿਹੜਾ ਇਹ ਸੈਂਟਰ ਹੁੰਦਾ ਮੈਡੀਟੇਸ਼ਨ ਵਾਲਾ, ਜੇ ਆਪਾਂ ਇਹਦੇ 'ਚ ਜੇ ਕੌਨਸਪੀਰੇਸੀ ਨਾ ਵੀ ਲੱਭੀਏ, ਜੇ ਇਹਨੂੰ ਸਿੱਧਾ ਦੇਖਣਾ ਹੋਵੇ ਤਾਂ ਇਹਨਾਂ ਦਾ ਸਿਸਟਮ ਵੀ ਇਹੀ ਹੁੰਦਾ ਕਿ ਤੁਸੀਂ ਸਾਡੇ ਸੈਂਟਰਾਂ 'ਚ 10 ਦਿਨ ਵਾਸਤੇ ਆਓ, ਤੁਹਾਨੂੰ ਫੋਨ ਤੋਂ ਅਲੱਗਾ ਕਰ ਦਿੱਤਾ ਜਾਂਦਾ ਹੈ, ਤੁਹਾਨੂੰ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ, ਤੁਹਾਨੂੰ ਸਵੇਰੇ ਸ਼ਾਮ ਜਿਹੜਾ ਉਹਨਾਂ ਦਾ ਸਾਤਵਿਕ ਜਿਹੜਾ ਭੋਜਨ, ਸਾਤਵਿਕ ਕਹਿੰਦੇ ਨੇ ਕਿਉਂਕਿ ਉਹ ਵੈਜੀਟੇਰੀਅਨ ਖਾਣਾ ਹੁੰਦਾ ਹੈਗਾ, ਤੇ ਕਹਿੰਦੇ ਕਿ ਅਸੀਂ ਤੁਹਾਨੂੰ ਸਾਤਵਿਕ ਖਾਣਾ ਦੇਵਾਂਗੇ ਤੇ ਤੁਹਾਨੂੰ ਸਾਡੇ ਅਕੋਰਡਿੰਗ ਚੱਲਣਾ ਪਊਗਾ। ਮੈਡੀਟੇਸ਼ਨ ਕਰਾਣਗੇ, ਉਹ ਜਿਹੜੇ ਪੁਰਾਣੀ ਵੀਡੀਓਜ਼ ਹੈਗੇ ਉਹ ਵੀ ਦਿਖਾਉਂਦੇ ਨੇ, ਤੇ ਟਾਈਮ ਨਾਲ ਸੋਣਾ, ਟਾਈਮ ਨਾਲ ਉੱਠਣਾ ਤੇ ਬੋਲਣ ਤੇ ਪਾਬੰਦੀ, ਇਸ ਕਿਸਮ ਦੀਆਂ ਚੀਜ਼ਾਂ ਉਹ ਕਰਦੇ ਹੈਗੇ ਆ। ਤੇ ਮੈਨੂੰ ਲੱਗਦਾ ਕਿ ਉਹ ਜੇ ਇਹਦੇ ਚ ਕੌਨਸਪੀਰੇਸੀ ਨਾ ਵੀ ਲੱਭੀਏ ਤੇ ਮੇਰੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਅਗਲੇ 10 ਦਿਨ ਇਹੀ ਕਰਨ ਜਾ ਰਹੇ, ਫੋਨ ਤੋਂ ਦੂਰ ਰਹਿਣਗੇ ਤੇ ਸਾਤਵਿਕ ਭੋਜਨ ਖਾਣਗੇ, ਮੈਡੀਟੇਸ਼ਨ ਕਰਨਗੇ। ਕਈ ਲੋਕ ਇਹਨੂੰ ਅੱਜ ਕੱਲ ਜਿਹੜਾ ਕਾਰਪੋਰੇਟ ਵਰਲਡ ਚ ਨੌਕਰੀਆਂ ਕਰ ਰਹੇ ਨੇ, ਜਾਂ ਫਿਰ ਜਿਹੜੇ ਸ਼ਹਿਰੀ ਲਾਈਫ ਜੀ ਰਹੇ ਨੇ, ਜਾਂ ਫਿਰ ਇਸ ਕਿਸਮ ਦੀ ਜ਼ਿੰਦਗੀ ਜੀ ਰਹੇ ਨੇ ਜਿਹਦੇ ਚ ਕਈ ਖਾਸੀ ਕਿਸਮ ਦੀਆਂ ਕੰਪਲੈਕਸਿਟੀ ਹੈਗੀਆਂ, ਉਹ ਇਹਨਾਂ ਸੈਂਟਰਾਂ ਨੂੰ ਖਾਸੇ ਪਸੰਦ ਕਰਦੇ ਨੇ। ਵਿਪਾਸਨਾ ਬੌਧ ਟ੍ਰੈਡੀਸ਼ਨ ਤੋਂ ਆਇਆ ਹੋਇਆ ਹੈਗਾ। ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਖਾਸੀ ਟੈਨਸ਼ਨ ਹੋ ਰਹੀ ਹੈ ਕਿ ਉਹਨਾਂ ਤੋਂ ਬਦਲੇ ਲਏ ਜਾਣਗੇ, ਉਹਨਾਂ ਨੂੰ ਤੰਗ ਕੀਤਾ ਜਾਊਗਾ। ਉਸ ਤੋਂ ਪਹਿਲਾਂ ਉਹ ਸ਼ਾਇਦ ਆਪਣੇ ਧਿਆਨ ਨੂੰ ਕੇਂਦਰਿਤ ਕਰਨ ਵੱਲ ਜਾ ਰਹੇ ਨੇ। ਤੇ ਬਾਕੀ ਤਾਂ ਤੁਸੀਂ 10 ਸਾਲ ਬਾਰੇ ਕਹਿ ਰਹੇ ਸੀਗੇ, ਉਦਾਂ ਉਹ ਦਿੱਲੀ ਦੇ ਵੀ ਨਹੀਂ ਸੀ, ਉਹ ਹਰਿਆਣੇ ਤੋਂ, ਹਰਿਆਣੇ ਦੇ ਹਿਸਾਰ ਸ਼ਹਿਰ ਦੇ ਸਿਵਾਣੀ ਮੰਡੀ ਦੇ ਬਣੀਏ ਨੇ ਉਹ, ਪਰ ਚਲੋ ਦਿੱਲੀ ਰਹਿ ਗਏ, ਦਿੱਲੀ ਉਹਨਾਂ ਨੇ ਸਿਆਸਤ ਕੀਤੀ, ਦਿੱਲੀ ਦੇ ਮੁੱਖ ਮੰਤਰੀ 10 ਸਾਲ ਰਹਿ ਗਏ। ਤੇ ਕੀ ਪਤਾ 6 ਸਾਲ ਵਾਸਤੇ ਉਹਨਾਂ ਦਾ ਖੰਭਾ ਪੰਜਾਬ 'ਚ ਵੀ ਗੜ ਜਾਵੇ। ਸੰਜੀਵ ਅਰੋੜੇ ਨੇ ਜਿਹੜੀ ਸੀਟ ਖਾਲੀ ਕੀਤੀ ਹੈ ਰਾਜ ਸਭਾ ਵਾਸਤੇ, ਕੀ ਪਤਾ ਉਹਦੇ 'ਚ ਅਰਵਿੰਦ ਕੇਜਰੀਵਾਲ ਨੂੰ ਵੀ ਰਾਜ ਸਭਾ ਭੇਜਿਆ ਜਾਵੇ। ਕਈ ਸਾਰੇ ਕਿਸਮ ਦੀਆਂ ਚੀਜ਼ਾਂ ਹੋ ਸਕਦੀਆਂ ਨੇ। 10 ਸਾਲ ਤਾਂ ਆਪਾਂ ਕਹਿ ਨਹੀਂ ਸਕਦੇ, ਪਰ 6 ਸਾਲ ਪੰਜਾਬ 'ਚ ਰਹਿਣਗੇ ਇਹ ਤਾਂ ਦਿਖ ਹੀ ਰਿਹਾ। ਜੇ 6 ਸਾਲ ਵਾਲਾ ਵੀ ਨਹੀਂ ਹੁੰਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ 2 ਸਾਲ ਹੋਰ ਹੈਗੀ ਆ ਪੰਜਾਬ 'ਚ, 2 ਸਾਲ ਤਾਂ ਉਹ ਇੱਥੇ ਹੀ ਰਹਿਣਗੇ ਤੇ ਇੱਥੇ ਕੋਸ਼ਿਸ਼ ਕਰਨਗੇ ਕਿ ਜਿਹੜਾ ਉਹਨਾਂ ਦਾ ਆਮ ਆਦਮੀ ਪਾਰਟੀ ਮਾਡਲ ਹੈਗਾ
ਪੋਲਿਟਿਕਸ ਦਾ, ਉਹਨੂੰ ਕਿਤੇ ਨਾ ਕਿਤੇ ਜਿਹੜੇ ਅਫਸਰਾਂ ਦੀਆਂ ਬਦਲੀਆਂ ਕਰਕੇ, ਹੁਣ ਸਸਪੈਂਡ ਕਰਕੇ, ਅਧਿਕਾਰੀਆਂ ਨੂੰ ਬਰਖਾਸਤ ਕਰਕੇ, ਇਹ ਸਾਰਾ ਕੁਝ ਜਿਹੜਾ ਨਸ਼ੇ ਦੇ ਖਿਲਾਫ ਬੁਲਡੋਜ਼ਰ ਐਕਸ਼ਨ, ਇਹ ਸਾਰਾ ਕੁਝ ਚੱਲ ਰਿਹਾ ਹੈਗਾ, ਇਹ ਆਪਣੇ ਆਪ ਨੂੰ ਸਾਬਿਤ ਕਰਨ ਦੀ ਇਹਨਾਂ ਦੇ ਅੰਦਰ ਪਿਆ ਹੋਇਆਗਾ ਕਿ ਅਸੀਂ ਆਪਣੇ ਆਪ ਨੂੰ ਸਾਬਿਤ ਕਰਕੇ ਦਿਖਾਈਏ, ਇਸੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਜੀ। ਸੋ ਉਧਰ ਅਗਲੀ ਖਬਰ ਤੇ ਜੇਕਰ ਚਲੀਏ, ਮਾਇਆਵਤੀ ਹੁਣੀ ਕੀ ਕਰੀ ਜਾਂਦੇ ਨੇ, ਕਦੀ ਆਪਣੇ ਭਤੀਜੇ ਨੂੰ ਪਾਰਟੀ 'ਚ ਸ਼ਾਮਲ ਕਰਕੇ ਆਪਣਾ ਉੱਤਰਾਧਿਕਾਰੀ ਥਾਪ ਦਿੰਦੇ ਨੇ, ਕਦੀ ਕੱਢ ਦਿੰਦੇ ਨੇ, ਕਦੀ ਫੇਰ ਵਾਪਸ ਲੈ ਆਉਂਦੇ ਨੇ, ਫੇਰ ਕਿਸੇ ਕਾਰਨ ਕਰਕੇ ਕੱਢ ਦਿੰਦੇ ਨੇ। ਇਹ ਆਪਸੀ ਪਰਿਵਾਰ 'ਚ ਇੰਨੀ ਖਿੱਚੋਤਾਣ ਹੈ, ਆਪਸ ਦੇ ਵਿੱਚ ਹੀ ਨਹੀਂ ਬਣਦੀ, ਤਾਂ ਇੰਨੇ ਵੱਡੇ ਦੇਸ਼ ਦੇ ਵਿੱਚ ਜਿੱਥੇ ਇੰਨੀ ਡਾਇਵਰਸਿਟੀ ਹੈ, ਆਪਣੀ ਪਾਰਟੀ ਨੂੰ ਜਿਉਂਦੇ ਰੱਖਣਾ ਸੰਭਵ ਹੈ ਇਦਾਂ ਦੀਆਂ ਗੱਲਾਂ ਕਰਕੇ? ਦੇਖੋ, ਮਾਇਆਵਤੀ ਬਾਰੇ ਬਹੁਤ ਸਾਰੇ ਕਮੈਂਟ ਹੁੰਦੇ ਨੇ ਲਗਾਤਾਰ, ਆਪਾਂ ਨੂੰ ਪਤਾ ਹੈ ਕਿ ਤੇ ਇੱਕ ਗੱਲ ਇਹ ਵੀ ਚੱਲਦੀ ਹੈਗੀ ਆ ਕਿ ਇਸ ਟਾਈਮ ਨਿਰਵਿਰੋਧ ਤੌਰ ਤੇ ਦਲਿਤਾਂ ਦੀ ਸਭ ਤੋਂ ਵੱਡੀ ਆਗੂ ਮਾਇਆਵਤੀ ਹੈ, ਬਹਿਨ ਮਾਇਆਵਤੀ ਹੈ, ਤੇ ਦਲਿਤਾਂ ਦਾ ਇੱਕ ਵੱਡਾ ਵੋਟ ਬੈਂਕ ਹੈਗਾ, ਆਪਾਂ ਨੂੰ ਪਤਾ ਹੈਗਾ। ਪਰ ਆਪਾਂ ਨੂੰ ਇਹ ਵੀ ਪਤਾ ਹੈਗਾ, ਜੇ ਆਪਾਂ ਡੇਟਾ ਨੂੰ ਵੇਖੀਏ ਤਾਂ ਪਿਛਲੇ 6-7 ਸਾਲਾਂ 'ਚ ਜਿਹੜੀ BSP ਉਹਦੀ ਵੋਟ ਪਰਸੈਂਟ ਸ਼ੇਅਰ ਗਿਰੀ ਹੈਗੀ ਆ। ਤੇ ਜੇ ਆਪਾਂ ਗੱਲ ਕਰ ਲਈਏ ਕਿ ਤੇ ਇਸ ਵਾਰ ਤਾਂ ਇਹਨਾਂ ਦਾ ਕੋਈ MP ਵੀ ਨਹੀਂ ਜਿੱਤਿਆ ਹੈਗਾ, ਇੱਕ ਸ਼ਾਇਦ ਇੱਕ MLA ਇਹਨਾਂ ਦਾ ਹੈਗਾ, ਇੱਕ MLA ਆ, ਉਹ ਪੰਜਾਬ ਤੋਂ ਹੀ ਹੈ, ਨਵਾਂ ਸ਼ਹਿਰ ਤੋਂ ਨੇ, ਨਵਾਂ ਸ਼ਹਿਰ, ਨਛੱਤਰਪਾਲ ਜੀ। ਹਾਂ, ਨਛੱਤਰਪਾਲ। ਤੇ ਉੱਤਰ ਪ੍ਰਦੇਸ਼ ਦੀ ਅਸੈਂਬਲੀ 'ਚ ਤਾਂ ਇੱਕ MLA ਵੀ ਨਹੀਂ ਹੈ ਇਹਨਾਂ ਦਾ, ਤੇ ਇਹਨਾਂ ਦਾ ਆਧਾਰ ਵੀ ਉੱਤਰ ਪ੍ਰਦੇਸ਼ ਹੀ ਸੀ। ਤੇ ਇਸ ਵਾਰ ਜਿਹੜੇ ਚੋਣਾਂ ਦੇ ਰਿਜ਼ਲਟ ਰਹੇ, ਈਵਨ ਜਿਹੜਾ ਚੰਦਰ ਸ਼ੇਖਰ ਵਰਗੇ ਨੌਜਵਾਨ ਜਿੱਤ ਗਏ ਜਿਨ੍ਹਾਂ ਨੇ ਆਪਣੀ ਅੱਡ ਪਾਰਟੀ ਬਣਾਈ ਹੋਈ ਹੈ, ਪਰ ਇਹ ਨਹੀਂ ਜਿੱਤੇ। ਪਰ ਇੱਕ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲੀ ਸੀਗੀ, ਜਦੋਂ ਆਕਾਸ਼ ਆਨੰਦ ਲੋਕ ਸਭਾ ਇਲੈਕਸ਼ਨਾਂ ਦੌਰਾਨ BJP ਤੇ ਹਮਲਾਵਰ ਹੋਏ, RSS ਤੇ ਹਮਲਾਵਰ ਹੋਏ, ਉਦੋਂ ਉਹਨਾਂ ਨੂੰ ਪਾਰਟੀ ਚੋਂ ਕੱਢਿਆ। ਉਸ ਟਾਈਮ ਵੀ ਸਸਪੈਂਡ ਕੀਤਾ ਗਿਆ ਸੀ, ਸੋਰੀ ਬਰਖਾਸਤ ਮੈਂ ਕਹਿ ਰਿਹਾਗਾ, ਸਸਪੈਂਡ ਕੀਤਾ ਗਿਆ ਸੀ, ਉਹਨਾਂ ਦੇ ਉਹਦੇ ਤੋਂ ਲਾਇਆ ਗਿਆ ਸੀਗਾ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਨੂੰ ਉਹ ਇਮੈਚੁਰ ਨੇ, ਉਹਨਾਂ ਨੂੰ ਬੋਲਣ ਦਾ ਨਹੀਂ ਪਤਾ, ਗੱਲ ਕਰਨ ਦਾ ਨਹੀਂ ਪਤਾ। ਤੇ ਉਸ ਤੋਂ ਬਾਅਦ ਟਿਕਟਾਂ ਵੀ ਬਦਲੀਆਂ ਗਈਆਂ ਸੀ, ਜਿਨ੍ਹਾਂ ਬੰਦਿਆਂ ਨੂੰ ਆਕਾਸ਼ ਆਨੰਦ ਨੇ ਟਿਕਟਾਂ ਦਵਾਈਆਂ ਸੀ, ਜਿਹੜੇ ਕਿ ਸਟਰੋਂਗ ਕੈਂਡੀਡੇਟ ਸੀਗੇ, ਕਿਤੇ ਨਾ ਕਿਤੇ BJP ਨੂੰ ਨੁਕਸਾਨ ਪਹੁੰਚਾ ਰਹੇ ਸੀਗੇ ਉੱਤਰ ਪ੍ਰਦੇਸ਼ ਦੇ ਲੋਕ ਸਭਾ ਚੋਣਾਂ ਦੌਰਾਨ, ਉਹਨਾਂ ਦੀ ਟਿਕਟਾਂ ਬਾਅਦ ਚ ਬਦਲੀਆਂ ਗਈਆਂ ਸੀਗੀਆਂ। ਇੱਕ ਮੇਰੀ ਥਿਊਰੀ ਤੇ ਇਹ ਹੈ ਕਿ ਜਿੱਥੇ ਵੀ ਮਾਇਆਵਤੀ ਨੂੰ ਆਪਣਾ ਕੋਈ ਵਰਕਰ ਜਾਂ ਆਪਣਾ ਕੋਈ ਵੱਡਾ ਆਗੂ ਇਹ ਲੱਗਦਾਗਾ ਕਿ ਇਹ BJP RSS ਦੇ ਉਲਟ ਬੋਲ ਰਿਹਾ ਆ, ਉਹਨੂੰ ਨੁਕਸਾਨ ਪਹੁੰਚਾ ਰਿਹਾ, ਉਹਨੂੰ ਉਹ ਕੱਢ ਦਿੰਦੇ ਨੇ। ਇਸਤੀਫਿਆਂ ਦੀ ਮੈਂ ਤਾਂ ਕਈ ਵਾਰ ਮਜ਼ਾਕ 'ਚ ਇਹ ਵੀ ਕਹਿੰਦਾ ਕਿ ਮੇਰੇ ਕੋਲ ਤਾਂ BSP ਦੇ ਜਿੰਨੇ ਵੀ ਪ੍ਰੈਸ ਨੋਟ ਆਉਂਦੇ ਨੇ, ਉਹਨਾਂ ਚੋਂ 90% ਬਰਖਾਸਤਗੀਆਂ ਦੇ ਪ੍ਰੈਸ ਨੋਟ ਆਉਂਦੇ ਨੇ ਮੇਰੇ ਈਮੇਲ ID 'ਚ। ਅੱਜ ਮੈਂ ਦੇਖ ਵੀ ਰਿਹਾ ਸੀਗਾ, BSP ਤੋਂ ਜਿੰਨੇ ਵੀ ਈਮੇਲ ਆਏ ਹੋਏ ਹੈਗੇ ਆ, ਉਹ ਜ਼ਿਆਦਾਤਰ ਬਰਖਾਸਤਗੀ ਦੇ ਹੈਗੇ ਆ ਕਿ ਅਸੀਂ ਉਹਨੂੰ ਬਰਖਾਸਤ ਕਰ ਰਹੇ ਹਾਂ, ਉਹਨੂੰ ਬਰਖਾਸਤ ਕਰ ਰਹੇ ਹੈਗੇ ਆ। ਤੇ ਮੈਨੂੰ ਲੱਗਦਾ ਕਿ ਉਹ ਇੱਕ ਚੀਜ਼ ਹੈਗੀ ਆ। ਹਾਲਾਂਕਿ ਆਪਾਂ ਨੂੰ ਪਤਾ ਕਿ ਦਲਿਤ ਪੋਲਿਟਿਕਸ ਇਸ ਟਾਈਮ ਜਿੱਡਾ ਵੱਡਾ ਇਸ਼ੂ ਚੱਕੀ ਖੜੀ ਹੈਗੀ ਆ, ਰਿਜ਼ਰਵੇਸ਼ਨ ਵਾਲਾ ਹੋ ਗਿਆ, ਇੰਡੀਅਨ ਕਨਸਟੀਟਿਊਸ਼ਨ ਨੂੰ ਬਚਾਉਣ ਵਾਲਾ ਹੋ ਗਿਆ, ਇਸ ਕਿਸਮ ਦੇ ਮੁੱਦੇ ਚੱਕੀ ਖੜੀ ਹੈਗੀ ਆ, ਖਾਸ ਕਰ ਮਹਾਰਾਸ਼ਟਰ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਜਿਹੜਾ ਪੂਰਾ ਇਹ ਇਲਾਕਾ ਬਣਦਾ ਗਾ, ਸੈਂਟਰਲ ਇੰਡੀਆ ਦਾ ਲਾ ਲਓ ਜਾਂ ਇਸ ਕਿਸਮ ਦਾ। ਹਾਲਾਂਕਿ ਜਿਹੜੇ ਅੱਡ-ਅੱਡ ਇਲਾਕਿਆਂ ਦੇ ਦਲਿਤ ਹੈਗੇ, ਉਹਨਾਂ ਦੇ ਅੱਡ-ਅੱਡ ਇਸ਼ੂ ਨੇ, ਪਰ ਇਹਨਾਂ ਨੇ ਉਹ ਇਸ਼ੂ ਬਣਾਏ ਹੋਏ ਨੇ RSS ਦੇ ਉਲਟ। ਜੇ RSS ਵਾਲੇ ਆ ਗਏ ਤਾਂ ਇਹ ਇੰਡੀਆ ਨੂੰ ਸੈਕੂਲਰ ਨੇਸ਼ਨ ਤੋਂ ਹਿੰਦੂ ਨੇਸ਼ਨ ਬਣਾ ਦੇਣਗੇ। ਇੰਡੀਅਨ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖਿਆ ਸੀ, ਉਹਦੀ ਥਾਂ ਤੇ ਮਨੂ ਸਮ੍ਰਿਤੀ ਲਾਗੂ ਕਰ ਦੇਣਗੇ। ਮਨੂ ਸਮ੍ਰਿਤੀ 'ਚ ਦਲਿਤਾਂ ਦਾ ਜਿਹੜਾ ਦਰਜਾ ਹੈਗਾ, ਉਹ ਆਪਾਂ ਨੂੰ ਵੀ ਪਤਾ ਹੈਗਾ ਕਿ ਉਹਦੇ 'ਚ ਕਿਸ ਕਿਸਮ ਦੀਆਂ ਸ਼ਬਦਾਵਲੀਆਂ ਇਸਤੇਮਾਲ ਹੋਈਆਂ ਨੇ ਤੇ ਕਿਸ ਕਿਸਮ ਦੇ ਚੀਜ਼ਾਂ ਹੈਗੀਆਂ। ਤੇ ਮੈਨੂੰ ਲੱਗਦਾ ਕਿ ਇਹ ਸਾਰੇ ਫੀਅਰ ਚੋਂ ਦਲਿਤ ਪੋਲਿਟਿਕਸ ਕਰ ਰਹੇ ਹੈਗੇ ਆ। ਉਹਨਾਂ 'ਚ ਜਿਹੜਾ ਵੱਡਾ ਵੋਟ ਬੈਂਕ ਹੈਗਾ ਦਲਿਤਾਂ ਦਾ, ਜੇ ਮਾਇਆਵਤੀ ਨਾਲ ਜਾਂਦਾਗਾ ਤੇ ਉਹ ਕਿਸੇ ਵੀ ਲੇਖੇ ਨਹੀਂ ਲੱਗਦਾ, ਬਲਕਿ ਉਲਟ BJP ਨੂੰ ਵੀ ਫਾਇਦਾ ਕਰਦਾਗਾ, ਕਿਉਂਕਿ ਉਹ ਵੋਟ ਬੈਂਕ ਐਂਟੀ BJP ਵੋਟ ਬੈਂਕ ਹੈਗਾ। ਤੇ ਕਿਤੇ ਨਾ ਕਿਤੇ ਇਸ ਕਰਕੇ ਮਾਇਆਵਤੀ ਦਾ ਇਸਤੇਮਾਲ BJP ਲਗਾਤਾਰ ਕਰ ਰਹੀ ਹੈ। ਤੇ ਉਹਦੇ ਚੋਂ ਹੀ ਜੇ ਕੋਈ BSP ਦਾ ਕਾਡਰ ਜਾਂ BSP ਦਾ, ਈਵਨ ਮਾਇਆਵਤੀ ਦਾ ਭਤੀਜਾ ਹੀ ਜੇ ਉਹ ਲੈ ਲੈਂਦਾਗਾ BJP RSS ਦੇ ਉਲਟ, ਤੇ ਉਹਨੂੰ ਫਿਰ ਪਾਰਟੀ ਤੋਂ ਬਾਹਰ ਦਾ ਰਾਹ, ਇੰਨਾ ਪ੍ਰੈਸ਼ਰ ਦੇਖ ਲਓ ਮਾਇਆਵਤੀ ਤੇ ਇਸ ਟਾਈਮ BJP ਨੇ ਬਣਾਇਆ ਹੋਇਆ ਹੈਗਾ। ਇਹ ਮੇਰੇ ਸਾਰਾ ਜੇ ਕਹੀਏ ਕਿ ਇਸ ਕਿਸਮ ਦਾ ਹੈਗਾ ਮੂਵਮੈਂਟ ਨੂੰ, ਦਲਿਤ ਮੂਵਮੈਂਟ ਨੂੰ ਇਸ ਟਾਈਮ ਦੁਬਾਰਾ ਮੁੜ ਸੋਚਣ ਦੀ ਲੋੜ ਹੈਗੀ ਆ ਕਿ ਉਹਨਾਂ ਦੀ ਲੀਡਰ ਮਾਇਆਵਤੀ ਜੀ ਰਹਿਣਗੇ ਜਾਂ ਫਿਰ ਉਹ ਕੋਈ ਹੋਰ ਆਪਸ਼ਨ ਲੱਭਣਗੇ, ਜਾਂ ਕਿਸ ਕਿਸਮ ਦੀ ਸਿਆਸਤ ਕਰਨੀ ਹੈਗੀ ਆ। ਜੇ ਉਹ ਇੱਕ ਪਾਸੇ ਤਾਂ ਉਹਨਾਂ ਨੂੰ ਮਨੂ ਸਮ੍ਰਿਤੀ ਤੋਂ ਵੀ ਡਰ ਹੈਗਾ, ਬ੍ਰਾਹਮਣਵਾਦ ਤੋਂ ਵੀ ਡਰ ਹੈਗਾ, ਦੂਜੇ ਪਾਸੇ ਉਹ ਆਪਣੀ ਵੋਟ ਖਰਾਬ ਵੀ ਕਰ ਰਹੇ ਨੇ ਤੇ ਆਪਣੀ ਆਗੂ ਵੀ ਮਾਇਆਵਤੀ ਨੂੰ ਮੰਨ ਰਹੇ ਨੇ, ਜਿਨ੍ਹਾਂ ਦਾ ਇੱਕ ਬਿਹਾਈਂਡ ਦਾ ਸਟੇਜ ਇਹ ਦਿਖ ਰਿਹਾਗਾ ਕਿ BJP ਨਾਲ ਕੋਈ ਤਾਲਮੇਲ ਦਿਖਦਾਗਾ ਜਿਨ੍ਹਾਂ ਦਾ। ਤੇ ਇਹ ਇਸ ਕਰਕੇ ਦਲਿਤ ਮੂਵਮੈਂਟ ਦੇ ਸਾਹਮਣੇ ਬਹੁਤ ਵੱਡਾ ਕੁਐਸਚਨ ਹੈਗਾ ਕਿ ਉਹ ਕਿਵੇਂ ਰਿਐਕਟ ਕਰਨਗੇ, ਕਿੱਥੇ ਆਪਣੀ ਵੋਟਾਂ ਨੂੰ ਲੈ ਕੇ ਜਾਣਗੇ।
ਇਹ ਵੱਡਾ ਸਵਾਲ ਮੈਨੂੰ ਦਿਖਦਾ ਗਾ। ਜੀ, ਉਹ ਵੋਟ ਖਰਾਬ ਕਰ ਰਹੇ ਨੇ ਦਲਿਤਾਂ ਦੀ ਨਜ਼ਰ ਦੇ ਵਿੱਚ, ਪਰ ਉਹ ਵੋਟ ਦੀ ਵੱਡੀ ਕੀਮਤ ਵਸੂਲ ਲੈਂਦੇ ਹੋਣਗੇ ਜੇਕਰ ਆਪਾਂ ਗੱਲ ਕਰ ਰਹੇ ਹਾਂ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਵੱਡੇ ਪੱਧਰ ਤੇ ਇਹੋ ਜਿਹੀਆਂ ਕਾਰਵਾਈਆਂ ਬਰਖਾਸਤੀਆਂ ਕੀਤੀਆਂ ਜਾਂਦੀਆਂ ਨੇ ਜਿਹੜੇ ਭਾਜਪਾ ਦੇ ਖਿਲਾਫ ਬੋਲਦੇ ਨੇ, ਤਾਂ ਸੁਭਾਵਿਕ ਹੈ ਮੁੱਲ ਤਾਂ ਪੈਂਦਾ ਹੋਊਗਾ ਜੇਕਰ ਲਗਾਤਾਰ ਬਰਖਾਸਤੀਆਂ ਹੁੰਦੀਆਂ ਨੇ। ਅੱਗੇ ਚੱਲੀਏ ਤਾਂ ਬਿਹਾਰ ਦੇ ਵਿੱਚ ਪੂਰੀ ਤਿਆਰ ਹੈ ਭਾਜਪਾ, ਤੇ ਨਾਰਾ ਵੀ ਦੇ ਦਿੱਤਾ, ਕਹਿੰਦੇ ਬਿਹਾਰ ਹੈ ਤਿਹਾਰ ਫਿਰ ਸੇ ਐਨਡੀਏ ਸਰਕਾਰ। ਸੋ ਖੱਟਰ ਸਾਹਿਬ ਨੂੰ ਲਾਤਾ ਹੈ ਉੱਥੇ ਦੇ ਪ੍ਰਭਾਰੀ, ਤੇ ਕੀ ਲੱਗਦਾ ਹੈ ਜੀ ਨਿਤਿਸ਼ ਕੁਮਾਰ ਦੇ ਨਾਲ ਰਲ ਕੇ ਐਨਡੀਏ ਸਰਕਾਰ ਬਣਾਉਣ ਦੀ ਜਿਹੜੀ ਤਿਆਰੀ ਇਹਨਾਂ ਦੀ ਚੱਲ ਰਹੀ ਹੈ, ਉਹਦੇ ਚ ਕੀ ਵੱਡੇ ਅਪਡੇਟ ਨੇ? ਵੱਡੇ ਅਪਡੇਟ ਇਹ ਹੈ ਕਿ ਬਿਹਾਰ ਦੇ ਚੋਣਾਂ ਤੇ ਨਜ਼ਰ ਪੂਰੇ ਮੁਲਕ ਦੇਸ਼ ਕਰਕੇ ਵੀ ਰਹੂਗੀ, ਕਿਉਂਕਿ ਕਿਤੇ ਨਾ ਕਿਤੇ ਬਿਹਾਰ ਦੀ ਪੋਲਿਟਿਕਸ ਤੈਅ ਕਰੂਗੀ ਕਿ ਜਿਹੜਾ ਹਿੰਦੀ ਬੈਲਟ ਹੈਗੀ ਆ ਉਹਦੇ ਚ ਅੱਗੇ ਕਿਸ ਕਿਸਮ ਦੇ ਰੁਝਾਨ ਰਹਿਣਗੇ। ਤੇ ਲੋਕਾਂ ਨੂੰ ਆਸ ਹੈਗੀ ਆ ਕਿ ਜੇ ਬੀਜੇਪੀ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰਨ ਦੇ ਇੱਕ ਉਹਨਾਂ ਦੇ ਕਿਤੇ ਨਾ ਕਿਤੇ ਇੱਕ ਕੜੀ ਕੱਢਣ ਦੀ, ਉਹਨਾਂ ਦੇ ਜਿਹੜਾ ਉਹਨਾਂ ਦੀ ਬਿਲਡਿੰਗ ਹੈ ਉਹਦੀ ਨੀਂਹ ਲਾਉਣ ਦੀ ਜੇ ਇੱਕ ਕੋਸ਼ਿਸ਼ ਬਿਹਾਰ ਤੋਂ ਜਿਹੜੇ ਇੰਡੀਆ ਬਲੋਕ ਹੈਗਾ ਉਹ ਕਰਨ ਦੀ ਕੋਸ਼ਿਸ਼ ਕਰੂਗਾ। ਮੈਨੂੰ ਲੱਗਦਾ ਹੈਗਾ ਕਿ ਲੋਕਾਂ ਨੂੰ ਵੀ ਉਮੀਦ ਹੈਗੀ ਆ। ਇਸੇ ਕਰਕੇ ਜਿਹੜੀ ਬੀਜੇਪੀ ਹੈ ਉਹ ਵੀ ਬਿਹਾਰ ਦੇ ਇਲੈਕਸ਼ਨਾਂ ਨੂੰ ਸੀਰੀਅਸ ਲੈ ਰਹੀ ਹੈ। ਉੱਥੇ ਉਹਨਾਂ ਨੇ ਆਪਣਾ ਸਟੇਟ ਪ੍ਰੈਜ਼ੀਡੈਂਟ ਜਿਹੜਾ ਬੀਜੇਪੀ ਦਾ ਪ੍ਰਦੇਸ਼ ਅਧਿਕਸ਼ ਹੈ ਉਹ ਵੀ ਬਦਲਤਾ, ਉੱਥੇ ਦਲੀਪ ਜਾਇਸਵਾਲ ਨੂੰ ਲਾਇਆ ਗਿਆ ਹੈਗਾ ਤੇ ਇਸ ਟਾਈਮ ਬਣਾਇਆ ਗਿਆ ਹੈਗਾ। ਤੇ ਇਸ ਟਾਈਮ ਜਿਹੜੀ ਬੀਜੇਪੀ ਹੈ ਉਹ ਕਿਤੇ ਨਾ ਕਿਤੇ ਨਿਤਿਸ਼ ਕੁਮਾਰ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਹੀਂ ਕਰੂਗੀ। ਨਿਤਿਸ਼ ਕੁਮਾਰ ਨੂੰ ਹੀ ਅੱਗੇ ਫੇਸ ਬਣਾ ਕੇ ਚੋਣ ਲੜੂਗੀ, ਜਿਵੇਂ ਮਹਾਰਾਸ਼ਟਰ ਦੇ ਵਿੱਚ ਏਕਨਾਥ ਸਿੰਧੇ ਨੂੰ ਹੀ ਫੇਸ ਬਣਾ ਕੇ ਇਹਨਾਂ ਨੇ ਚੋਣ ਲੜਿਆ ਸੀਗਾ। ਪਰ ਆਪਾਂ ਨੂੰ ਉਹ ਵੀ ਪਤਾਗਾ ਕਿ ਜਦੋਂ ਚੋਣ ਜਿੱਤ ਜਾਂਦੇ ਨੇ ਉਦੋਂ ਫਿਰ ਇਹਨਾਂ ਨੇ ਫਡਨਵੀਸ ਨੂੰ ਮੁੱਖ ਮੰਤਰੀ ਬਣਾਤਾ, ਏਕਨਾਥ ਸਿੰਧੇ ਨੂੰ ਇਹਨਾਂ ਨੇ ਡਿਪਟੀ ਚੀਫ ਮਿਨਿਸਟਰ ਬਣਾਇਆ ਹੈਗਾ ਇਸ ਟਾਈਮ। ਤੇ ਮੈਨੂੰ ਇਹ ਲੱਗਦਾ ਕਿ ਜੇ ਜਿੱਤ ਗਏ ਬੀਜੇਪੀ ਬਿਹਾਰ ਚ ਮਾੜੀਆਂ ਮੋਟੀਆਂ ਸੀਟਾਂ ਜ਼ਿਆਦਾ ਲਏਗੀ ਨਿਤਿਸ਼ ਕੁਮਾਰ ਨਾਲ ਸਾਂਝੀਵਾਲ ਦੇ ਵਿੱਚ ਜਾ ਕੇ ਚੋਣ ਲੜਕੇ, ਤੇ ਮੈਨੂੰ ਲੱਗਦਾ ਕਿ ਫਿਰ ਤਾਂ ਇਹ ਵੀ ਹੋ ਸਕਦਾ ਹੈਗਾ ਕਿ ਨਿਤਿਸ਼ ਕੁਮਾਰ ਦਾ ਹੀ ਪੱਤਾ ਕੱਟ ਦੇਣ। ਉਹਦਾ ਰੀਜ਼ਨ ਇਹ ਵੀ ਹੈ ਕਿ ਨਿਤਿਸ਼ ਕੁਮਾਰ ਦੇ ਜਿਹੜੇ ਐਮਪੀ ਹੈਗੇ ਸਾਂਸਦ ਹੈਗੇ ਲੋਕ ਸਭਾ ਦੇ, ਲਲਨ ਸਿੰਘ ਹੋਰੀ, ਉਹ ਅਮਿਤ ਸ਼ਾਹ ਹੋਰਾਂ ਦੇ ਨਾਲ ਵੀ ਠੀਕ ਠਾਕ ਉਹਨਾਂ ਦਾ ਤਾਲਮੇਲ ਹੈਗਾ, ਤੇ ਇਸ ਕਰਕੇ ਨਿਤਿਸ਼ ਕੁਮਾਰ ਦਾ ਵੀ ਪੱਤਾ ਕੱਟਿਆ ਜਾ ਸਕਦਾ ਹੈ। ਇਸ ਕਰਕੇ ਬਿਹਾਰ ਦਾ ਚੋਣ ਖਾਸਾ ਇੰਟਰਸਟਿੰਗ ਹੈ, ਸਟੋਰੀ ਵਾਈਜ਼ ਖਾਸਾ ਇੰਟਰਸਟਿੰਗ ਹੈ। ਜਿਹੜੀ ਕਹਾਣੀ ਬਿਹਾਰ ਦਾ ਚੋਣ ਕਹੂਗਾ ਦੱਸੂਗਾ ਉਸ ਤੇ ਸਾਰਿਆਂ ਨੂੰ ਨਜ਼ਰ ਬਣਾਏ ਰੱਖਣ ਦੀ ਲੋੜ ਹੈ। ਇਸ ਕਰਕੇ ਹੀ ਇਹ ਚੋਣ ਵੀ ਡਿਸਕਸ ਹੋ ਰਿਹਾ ਹੈਗਾ। ਮੈਂ ਵੀ ਇਸੇ ਕਰਕੇ ਖਬਰ ਲਈ ਅੱਜ। ਜੀ, ਸੋ ਅੱਗੇ ਦਿੱਲੀ ਯੂਨੀਵਰਸਿਟੀ ਦੀ ਜੇਕਰ ਗੱਲ ਕਰ ਲਈਏ ਤੇ ਉਹਨਾਂ ਦੇ ਕੋਰਸ ਦਾ ਬੜਾ ਰੌਲਾ ਪਿਆ ਹੋਇਆ ਹੈ, ਮਨੂ ਸਮ੍ਰਿਤੀ ਜਾਂ ਬਾਬਰਨਾਮਾ, ਇਹ ਹਿਸਟਰੀ ਦੇ ਨਾਲ ਬਦਲਾਵ ਕਰਨ ਦੀ ਜਿਹੜੀ ਗੱਲ ਹੈ, ਕੀ ਹੈ ਜੀ ਖਬਰ ਸਾਰੀ? ਖਬਰ ਤਾਂ ਇਹ ਕਿ ਜਿਹੜੇ ਵਾਈਸ ਚਾਂਸਲਰ ਹੈਗੇ ਆ ਦਿੱਲੀ ਯੂਨੀਵਰਸਿਟੀ ਦੇ ਯੋਗੇਸ਼ ਸਿੰਘ, ਉਦਾਂ ਉਹ ਪਹਿਲਾਂ ਤਾਂ ਆਰਐਸਐਸ ਬੀਜੇਪੀ ਨਾਲ ਉਹਨੇ ਨਹੀਂ ਸੀਗੇ, ਪਰ ਹੁਣ ਤਾਂ ਉਹਨਾਂ ਨੂੰ ਪ੍ਰੋਪਰ ਆਰਐਸਐਸ ਦਾ ਉਹੀ ਮੰਨਿਆ ਜਾਂਦਾਗਾ, ਉਹਨਾਂ ਦੀ ਸਾਈਡ ਹੀ ਲੈਣ ਵਾਲਾ ਮੰਨਿਆ ਜਾਂਦਾਗਾ। ਤੇ ਉਹਨਾਂ ਦਾ ਪਹਿਲਾਂ ਮਨੀਸ਼ ਸਿਸੋਦੀਆ ਨਾਲ ਵੀ ਠੀਕ ਠਾਕ ਤਾਲਮੇਲ ਰਿਹਾ ਹੈਗਾ, ਪਰ ਹੁਣ ਤਾਂ ਉਹ ਉਹਨਾਂ ਨੂੰ ਜ਼ਬਰਦਸਤ ਤਰੀਕੇ ਨਾਲ ਬੀਜੇਪੀ ਆਰਐਸਐਸ ਦੀ ਆਈਡੀਓਲੋਜੀ ਦਾ ਟੋਰਚ ਬੇਅਰਰ ਕਹਿ ਲੋ ਜਾਂ ਫਲੈਗ ਬੇਅਰਰ ਜਾਂ ਕਹਿ ਲੋ ਕਿ ਉਹੀ ਜਿਹੜੀ ਦਿੱਲੀ ਯੂਨੀਵਰਸਿਟੀ ਨੂੰ ਸੈਫਰਨ ਕਰਨ ਚ ਉਹਨਾਂ ਦਾ ਵੱਡਾ ਯੋਗਦਾਨ ਹੈਗਾ ਇਸ ਟਾਈਮ। ਤੇ ਉਹਨਾਂ ਨੇ ਹੀ ਇਹ ਡਿਬੇਟ ਛੇੜੀ ਸੀਗੀ, ਉਸ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਚੱਲੀਆਂ ਸੀ। ਹਰ ਵਾਰ ਸਿਲੇਬਸ 'ਚ ਇਹ ਕਹਿ ਦਿੰਦੇ ਨੇ ਕਿ ਅਸੀਂ ਮਨੂ ਸਮ੍ਰਿਤੀ ਨੂੰ ਪੜ੍ਹਾਈਏ ਨਾ ਪੜ੍ਹਾਈਏ। ਮਨੂ ਸਮ੍ਰਿਤੀ ਦੇਖੋ ਟੈਕਸਟ ਐਜ਼ ਏ ਟੈਕਸਟ ਕੋਈ ਵੀ ਕੁਝ ਵੀ ਪੜ੍ਹਾਇਆ ਜਾ ਸਕਦਾ ਹੈਗਾ, ਪੂਰੀ ਦੁਨੀਆ 'ਚ ਕੁਝ ਵੀ ਪੜ੍ਹਾਇਆ ਜਾ ਸਕਦਾ, ਇਹਦੇ 'ਚ ਕੋਈ ਦਿੱਕਤ ਨਹੀਂ। ਪਰ ਉਹਨੂੰ ਪੜ੍ਹਾ ਕੌਣ ਰਿਹਾ ਹੈ, ਕਿਸ ਨਜ਼ਰੀਏ ਨਾਲ ਪੜ੍ਹਾ ਰਿਹਾ, ਕਿ ਉਹਦੇ ਕੋਈ ਕ੍ਰਿਟੀਕਲ ਪੁਆਇੰਟ ਦੱਸ ਰਿਹਾ ਹੈ, ਕਿ ਉਹ ਮੈਟਰ ਕਰਦਾ ਹੈਗਾ। ਤੇ ਪਿਛਲੇ 10 ਸਾਲਾਂ 'ਚ ਤੁਸੀਂ ਦੇਖੋਗੇ ਜਿਸ ਹਿਸਾਬ ਦੇ ਜਿਹੜੇ ਟੀਚਰ ਦਿੱਲੀ ਯੂਨੀਵਰਸਿਟੀ ਜਾਂ ਫਿਰ ਮੁਲਕ ਦੇ ਬਾਕੀ ਯੂਨੀਵਰਸਿਟੀਆਂ ਦੇ ਜਿਹੜੇ ਟੀਚਰ ਭਰਤੀ ਕੀਤੇ ਗਏ ਨੇ ਉਹ ਸਾਰੇ ਆਰਐਸਐਸ ਬੀਜੇਪੀ ਵਾਲੇ ਇੱਕ ਹਿਸਾਬ ਨਾਲ ਉਹਨਾਂ ਨਾਲ ਜਿਹੜੇ ਰਿਲੇਟਡ ਬੰਦੇ ਹੈਗੇ ਉਹਨਾਂ ਨੂੰ ਭਰਤੀ ਕੀਤਾ ਗਿਆ ਹੈਗਾ। ਤੇ ਜਿਹੜਾ ਇੰਡੀਅਨ ਜਿਹੜੇ ਕੈਂਪਸਿਸ ਹੈਗੇ ਆ, ਖਾਸ ਕਰ ਪੜ੍ਹਾਈ ਲਿਖਾਈ ਦੇ ਜਿਹੜੇ ਅਦਾਰੇ ਹੈਗੇ ਆ, ਉਹਨਾਂ ਦਾ ਸੈਫਰਨਾਈਜੇਸ਼ਨ ਦਾ ਇਹਨਾਂ ਦਾ ਇੱਕ ਪ੍ਰੋਜੈਕਟ ਕੰਪਲੀਟ ਹੋ ਚੁੱਕਿਆ ਹੈਗਾ। ਇਸੇ ਕਰਕੇ ਜੇ ਇਹ ਮਨੂ ਸਮ੍ਰਿਤੀ ਨੂੰ ਲਾਗੂ ਕਰਨਗੇ ਦਿੱਲੀ ਯੂਨੀਵਰਸਿਟੀ 'ਚ ਤੇ ਉਹ ਪੜ੍ਹਾਉਣਗੇ ਕਿ ਉਹਦੀ ਜਿਹੜੀ ਸਪਿਰਿਟ ਹੈ ਮਨੂ ਸਮ੍ਰਿਤੀ ਦੀ, ਉਹ ਤਾਂ ਜਿਹੜਾ ਸੁਸਾਇਟੀ ਦੇ ਅੱਜਕੱਲ ਜਿਹੜੇ ਮੋਰਲ ਐਥਿਕਸ ਹੈਗੇ ਜਿਵੇਂ ਇਕੁਐਲਿਟੀ ਵਾਲੇ ਹੋ ਗਏ, ਕਾਸਟਿਜ਼ਮ ਦੇ ਉਲਟ ਵਾਲੇ ਹੋ ਗਏ, ਉਹ ਸਾਰੇ ਤਾਂ ਉਹਦੇ 'ਚ ਦੂਜੇ ਤਰੀਕੇ ਨਾਲ ਹੈਗੇ ਆ ਮਨੂ ਸਮ੍ਰਿਤੀ 'ਚ।
ਤੇ ਇਸ ਜੀ ਕਰਕੇ ਜੀ ਇਹ ਸਵਾਲ ਹੈਗਾ। ਹਾਲਾਂਕਿ ਹੁਣ ਵਿਰੋਧ ਖਾਸਾ ਹੋਇਆ ਇਸ ਗੱਲ ਦਾ, ਇਸ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਨਹੀਂ ਪੜਾਵਾਂਗੇ। ਕਦੇ ਇਹ ਕਹਿ ਦਿੰਦੇ ਨੇ ਕਿ ਅਸੀਂ ਵੀਰ ਸਾਵਰਕਰ ਦੇ ਨਾਂ ਤੇ ਨਜ਼ਫਗੜ੍ਹ ਦੇ ਵਿੱਚ ਜਾਟ ਬੈਲਟ 'ਚ ਆਪਣੀ ਕਾਲਜ ਬਣਾਵਾਂਗੇ, ਕਦੇ ਕੁਝ ਕਹਿ ਦਿੰਦੇ ਨੇ। ਪਰ ਮੈਨੂੰ ਲੱਗਦਾ ਗਾ ਕਿ ਇੱਕ ਬੀਜੇਪੀ ਦੀ ਇੱਕ ਚੀਜ਼ ਹੋਰ ਤੁਸੀਂ ਦੇਖੋ, ਜਦ ਕਦੇ ਵੀ ਐਨਡੀਏ ਦੀ ਸਰਕਾਰ ਰਹੀ ਹੈ, ਉਦੋਂ ਵੀ ਬੀਜੇਪੀ ਹਮੇਸ਼ਾ ਐਜੂਕੇਸ਼ਨ ਅਤੇ ਮੀਡੀਆ ਯਾਨੀ ਕਿ ਇਨਫੋਰਮੇਸ਼ਨ ਐਂਡ ਬ੍ਰੋਡਕਾਸਟ ਮਿਨਿਸਟਰੀ ਹਮੇਸ਼ਾ ਆਪਣੇ ਕੋਲ ਰੱਖਦੀ ਹੈਗੀ ਆ। ਉਹਦਾ ਇੱਕ ਵੱਡਾ ਰੀਜ਼ਨ ਹੈ, ਇਹਨਾਂ ਨੂੰ ਪਤਾ ਹੈ ਕਿ ਜਿਹੜੀ ਸਾਡੀ ਗੱਲ ਹੈ ਉਹਦੀ ਵੈਲਿਡਿਟੀ ਸਾਨੂੰ ਅਕੈਡਮੀਆਂ ਦਵਾ ਸਕਦਾ ਹੈਗਾ। ਜਿਹੜੀ ਸਾਡੀ ਗੱਲ ਉਹਨੂੰ ਜ਼ਿਆਦਾ ਫਲਾ ਯਾਨੀ ਕਿ ਐਂਪਲੀਫਾਈ ਮੀਡੀਆ ਕਰ ਸਕਦਾ ਹੈਗਾ। ਇਸ ਕਰਕੇ ਇਹ ਨੈਰੇਟਿਵ ਤੇ ਆਪਣੀ ਜਿਹੜੇ ਇਹਨਾਂ ਦੀ ਪੂਰੀ ਥੋਟ ਪ੍ਰੋਸੈਸ ਹੈ, ਜਿੱਥੋਂ ਇਹ ਆਪਣੀ ਗੱਲ ਬੋਲਦੇ ਨੇ, ਆਪਣੀ ਪੋਲੀਟੀਕਲ ਪੋਜੀਸ਼ਨਾਂ ਫਰੇਮ ਕਰਦੇ ਨੇ, ਉਹਨਾਂ ਦਾ ਬੇਸ ਬਣਾਉਣ ਵਾਸਤੇ ਹਮੇਸ਼ਾ ਐਜੂਕੇਸ਼ਨ ਅਤੇ ਮੀਡੀਆ ਦੋਵਾਂ ਨੂੰ ਇਹ ਆਪਣੇ ਕੋਲ ਹੀ ਰੱਖਦੇ ਨੇ। ਤੇ ਇਸੇ ਕਰਕੇ ਹੀ ਜਿਹੜੀ ਮੁਲਕ ਦੀ ਸਾਰੀ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਦਾ ਇਹਨਾਂ ਨੇ ਸੈਫਰਨ ਪ੍ਰੋਜੈਕਟ ਬਣਾਇਆ ਸੀਗਾ, ਤੇ ਉਹ ਇੱਕ ਹਿਸਾਬ ਨਾਲ ਆਪਾਂ ਨੂੰ ਕੰਪਲੀਟ ਹੁੰਦਾ ਵੀ ਦਿਖਾਈ ਦੇ ਰਿਹਾ ਹੈਗਾ। ਜੀ, ਮਨੂ ਸਮ੍ਰਿਤੀ ਪੜਾਉਣਾ ਜਾਂ ਨਾ ਪੜਾਉਣਾ ਇਹ ਕੋਈ ਗੱਲ ਨਹੀਂ ਹੈ। ਮਨੂ ਸਮ੍ਰਿਤੀ ਨੂੰ ਐਂਗਲ ਕਿਹੜੇ ਤੋਂ ਪੜਾਇਆ ਜਾ ਰਿਹਾ, ਮੈਨੂੰ ਲੱਗਦਾ ਉਹ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਉਸ ਨੂੰ ਕ੍ਰਿਟਿਕ ਦੇ ਵਜੋਂ ਕ੍ਰਿਟੀਸਾਈਜ਼ ਕਰਨਾ ਹੈ, ਜੇ ਤੁਸੀਂ ਉਹਦੇ ਵਿੱਚੋਂ ਕਰੈਕਸ ਕੱਢਣੇ ਕਿ ਅੱਜ ਦੀ ਸੁਸਾਇਟੀ ਦੇ ਨਾਲ ਮੇਚ ਕਰਕੇ ਦੇਖੋ ਕਿੰਨੀ ਘਟੀਆ ਕਿਸਮ ਦੀ ਇਹ ਚੀਜ਼ ਲਿਖੀ ਹੋਈ ਸੀ, ਫਿਰ ਤਾਂ ਠੀਕ ਹੈ। ਕਿਉਂਕਿ ਜੇ ਕੋਈ ਉਹਨੂੰ ਪੜੂਗਾ ਫੇਰ ਹੀ ਤਾਂ ਉਹ ਡਿਸਾਈਡ ਕਰੂਗਾ ਨਾ ਇਹ ਕਿੰਨੀ ਮਾੜੀ ਹੈ ਜਾਂ ਕਿੰਨੀ ਚੰਗੀ ਹੈ। ਸੋ ਗੱਲ ਇਹ ਹੋ ਜਾਂਦੀ ਹੈ। ਪਰ ਆਪਾਂ ਚਲੀਏ ਅਗਲੇ ਸਵਾਲ ਦੇ ਉੱਪਰ। ਤਾਂ ਸੁਪਰੀਮ ਕੋਰਟ ਦੇ ਵੱਲੋਂ ਕਿਸੇ ਨਾਰੇ ਨੂੰ ਲੈ ਕੇ, ਕਿਸੇ ਗੱਲ ਨੂੰ ਲੈ ਕੇ ਵਰਡਿਕਟ ਦਿੱਤਾ ਗਿਆ ਹੈ। ਕੀ ਕਹਿ ਰਹੇ ਨੇ ਕਿ ਧਾਰਮਿਕ ਭਾਵਨਾਵਾਂ ਆਹਤ ਕਰਨ ਵਰਗੀ ਕੋਈ ਗੱਲ ਨਹੀਂ, ਕੇਸ ਖਾਰਜ ਕਰਤਾ ਹੈ। ਕਿਹੜੀ ਟਿੱਪਣੀ ਹੈ ਜੀ ਇਹ? ਦੇਖੋ, ਇਹ ਝਾਰਖੰਡ ਹਾਈ ਕੋਰਟ ਦੀ ਟਿੱਪਣੀ ਹੈਗੀ ਆ। ਉੱਥੇ ਇੱਕ 80 ਸਾਲ ਦੇ ਬਜ਼ੁਰਗ ਹਰੀ ਨਾਰਾਇਣ ਦੇ ਉਲਟ ਇੱਕ ਕੇਸ ਦਰਜ ਕੀਤਾ ਗਿਆ ਸੀਗਾ। 298 ਜਿਹੜੀ ਨਈ BNS ਹੈ ਉਹਦੇ 298 ਧਾਰਾ ਦੇ ਤਹਿਤ ਦਰਜ ਕੀਤਾ ਗਿਆ ਸੀਗਾ। ਉਹਦੇ 'ਚ ਇੱਕ ਉਰਦੂ ਟਰਾਂਸਲੇਟਰ ਮੁਹੰਮਦ ਸਮੀਮੁੱਦੀਨ ਹੈਗੇ, ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਕਦੇ ਮੀਆਂ ਤੀਆ ਕਿਹਾ ਜਾਂਦਾ, ਕਦੇ ਪਾਕਿਸਤਾਨੀ ਕਿਹਾ ਜਾਂਦਾ। ਇਸ ਤੋਂ ਮੇਰੀ ਧਾਰਮਿਕ ਭਾਵਨਾਵਾਂ ਹੁੰਦੀਆਂ ਨੇ। ਉਹਦੇ 'ਚ ਕਿਤੇ ਨਾ ਕਿਤੇ ਜਿਹੜੇ ਉੱਥੋਂ ਦੇ ਹਾਈ ਕੋਰਟ ਦੇ ਜੱਜ ਹੈਗੇ ਉਹਨਾਂ ਨੇ ਕਿਹਾ ਹੈਗਾ ਕਿ ਨਾ ਇਹ ਤਾਂ ਕੋਈ ਅਪਰਾਧ ਉਪਰੂਧ ਕੁਛ ਨਹੀਂ ਹੈ, ਇਹ ਗਲਤ ਜ਼ਰੂਰ ਹੈ ਪਰ ਅਪਰਾਧ ਉਪਰੂਧ ਨਹੀਂ। ਇਹ ਜਿਹੜਾ ਉਹ ਹੈ। ਹੁਣ ਇਹਦੇ ਤੇ ਤਾਂ ਮੇਰਾ ਤਾਂ ਇੱਕ ਹੀ ਸਵਾਲ ਹੈਗਾ, ਜਦੋਂ ਤੁਸੀਂ ਪਾਕਿਸਤਾਨ ਜ਼ਿੰਦਾਬਾਦ ਬੋਲਣ ਤੇ ਮੁਕੱਦਮਾ ਦਰਜ ਕਰ ਲੈਂਦੇ ਹੋ ਤੇ ਫਿਰ ਤਾਂ ਜੇ ਉਹਨੂੰ ਅਪਰਾਧ ਮੰਨਦੇ ਹੋ ਪਾਕਿਸਤਾਨ ਜ਼ਿੰਦਾਬਾਦ ਬੋਲਣ ਨੂੰ, ਤੇ ਫਿਰ ਕਿਸੇ ਇੰਡੀਅਨ ਨੂੰ ਕੋਈ ਪਾਕਿਸਤਾਨੀ ਕਵੇ ਉਹਨੂੰ ਵੀ ਅਪਰਾਧ ਮੰਨੋ। ਖਾਸ ਕਰ ਮੁਸਲਮਾਨਾਂ ਨੂੰ ਆਪਾਂ ਨੂੰ ਪਤਾ ਕਿ ਪਾਕਿਸਤਾਨੀ ਕਿਹਾ ਜਾਂਦਾ ਹੈਗਾ। ਤੁਸੀਂ ਪਾਕਿਸਤਾਨ ਜ਼ਿੰਦਾਬਾਦ ਬੋਲਣ ਵਾਲੇ ਨੂੰ ਯਾਨੀ ਕਿ ਪਾਕਿਸਤਾਨ ਦੀ ਜੋ ਵੀ ਜੈ ਜੈ ਕਰੂਗਾ, ਠੀਕ ਹੈ, ਉਹ ਤਾਂ ਅਪਰਾਧ ਹੋ ਗਿਆ। ਤੇ ਫਿਰ ਕਿਸੇ ਨੂੰ ਤੁਸੀਂ ਪਾਕਿਸਤਾਨੀ ਕਹਿ ਰਹੇ ਹੋ ਯਾਨੀ ਕਿ ਗਾਲੀ ਦੇ ਰਹੇ ਹੋ। ਪਾਕਿਸਤਾਨ ਦੀ ਜੈ ਜੈ ਦਾ ਮਤਲਬ ਤਾਂ ਇਹ ਹੋ ਗਿਆ ਕਿ ਉਹ ਬਹੁਤ ਉਹ ਹੈਗਾ, ਖਰਾਬ ਹੈਗਾ, ਤੇ ਉਹ ਨਹੀਂ ਬਰਦਾਸ਼ਤ ਲਾਇਕ ਤੇ ਅਪਰਾਧ ਹੈਗਾ। ਤੇ ਫਿਰ ਤਾਂ ਇਹਨੂੰ ਵੀ ਉਹ ਕਰੋ। ਪਰ ਖੈਰ, ਇਹ ਤਾਂ ਇਹਨਾਂ ਦੇ ਅੱਡ ਉਹ ਨੇ। ਇੱਕ ਹਿਸਾਬ ਨਾਲ ਕਹਿ ਲਈਏ ਕਿ ਦੋ ਚਿਹਰੇ ਨੇ ਇਹਨਾਂ ਦੇ, ਕਿ ਇੱਕ ਪਾਸੇ ਤਾਂ ਇਹਨਾਂ ਨੂੰ ਮਤਲਬ ਜਿਹੜਾ ਆਪਣਾ ਜਿੰਗੋਇਜ਼ਮ ਹੈ, ਨੈਸ਼ਨਲਿਜ਼ਮ, ਅਲਟਰਾ ਨੈਸ਼ਨਲਿਜ਼ਮ ਦੇ ਨਾਂ ਤੇ ਜਿਹੜਾ ਇਹਨਾਂ ਦਾ ਜਿੰਗੋਇਜ਼ਮ ਹੈ, ਉਹਨੂੰ ਵੀ ਅੱਗੇ ਵਧਾਉਣਾ ਹੈਗਾ। ਜੇ ਮਾਈਨੋਰਟੀਜ਼, ਮੁਲਕ ਦੇ ਮਾਈਨੋਰਟੀਜ਼ ਇਹਦੇ ਉਲਟ ਚਲੇ ਜਾਣ ਕਿ ਸਾਡੇ ਨਾਲ ਜ਼ਬਰਦਸਤੀ ਕਰ ਰਹੇ ਨੇ, ਗਲਤ ਕਰ ਰਹੇ ਨੇ, ਤੇ ਉਹਨੂੰ ਕਹਿੰਦੇ ਨਹੀਂ ਇਹ ਕੋਈ ਅਪਰਾਧ ਉਪਰੂਧ ਕੁਛ ਨਹੀਂ, ਇਹ ਤਾਂ ਠੀਕ ਹੈ, ਚਲੋ ਜੀ, ਨੂੰ ਅਪਰਾਧ ਦੀ ਸ਼੍ਰੇਣੀ ਚ ਰੱਖਿਆ ਜਾ ਸਕਦਾ। ਇਸ ਕਿਸਮ ਨਾਲ ਮੈਂ ਤਾਂ ਇਹਨੂੰ ਇੰਟਰਪ੍ਰੇਟ ਕਰਾਂਗਾ। ਹਾਲਾਂਕਿ ਚਲੋ ਜੱਜ ਸਾਹਿਬ ਦੀ ਮਤਲਬ ਜੋ ਉਹਨਾਂ ਦਾ ਦਿਲ ਕਰੇ ਉਹ ਕਹਿਣ। ਪਰ ਮੇਰਾ ਕਹਿਣਾ ਤਾਂ ਇਹੀ ਹੈ ਕਿ ਜੇ ਤੁਸੀਂ ਜੇ ਕੋਈ ਪਾਕਿਸਤਾਨੀ ਜ਼ਿੰਦਾਬਾਦ ਕਹਿੰਦਾ ਉਹਨੂੰ ਜੇ ਕ੍ਰਾਈਮ ਮੰਨਦੇ ਹੈਗੇ ਹੋ, ਤੇ ਫਿਰ ਜੇ ਕਿਸੇ ਇੰਡੀਅਨ ਨੂੰ ਕੋਈ ਪਾਕਿਸਤਾਨੀ ਕਹਿੰਦਾ ਹੈਗਾ, ਫਿਰ ਉਹਨੂੰ ਵੀ ਕ੍ਰਾਈਮ ਮੰਨ ਕੇ ਜਿਹੜਾ ਕਹਿਣ ਵਾਲਾ ਉਹਨੂੰ ਵੀ ਸਜ਼ਾ ਦਿਓ ਜੀ। ਸੋ ਇਹ ਤਾਂ ਕਿਉਂਕਿ ਨਾਰਾ ਹੀ ਬਣਿਆ ਹੋਇਆ ਪੱਕਾ, ਕਿਸੇ ਨੂੰ ਵੀ ਕਹਿ ਦਿੱਤਾ ਜਾਂਦਾ ਕਿ ਤੂੰ ਪਾਕਿਸਤਾਨੀ ਹੈ। ਸੋ ਮੈਂ ਤਾਂ ਦੇਖ ਰਿਹਾ ਸੀ ਕੁਝ ਦਿਨ ਪਹਿਲਾਂ ਉਹ IIT ਵਾਲੇ ਬਾਬੇ ਨੂੰ ਵੀ ਪਾਕਿਸਤਾਨੀ ਕਹੇ ਜਾਂਦੇ ਸੀ। ਇੱਕ ਸਟੂਡੀਓ 'ਚ ਬੜਾ ਰੱਜ ਕੇ ਹੰਗਾਮਾ ਹੋ ਰਿਹਾ ਸੀ। ਇਹ ਤਾਂ ਪੱਧਰ ਹੋ ਗਿਆ ਸਾਡੇ ਮੀਡੀਆ ਦਾ। ਪਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ। ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕੱਲ ਕਿਸਾਨਾਂ ਦੇ ਨਾਲ ਤਲਖੀ 'ਚ ਆ ਗਏ, ਕਹਿੰਦੇ ਮੀਟਿੰਗ ਤੇ ਮੋਰਚਾ ਨਾਲੋਂ ਨਾਲ ਨਹੀਂ ਚੱਲੂਗਾ। ਤੇ ਅੱਜ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਨੂੰ ਘਰੋਂ ਘਰੀ ਨਜ਼ਰਬੰਦ ਵੀ ਕੀਤਾ ਗਿਆ, ਕੁਝ ਨੂੰ ਗ੍ਰਿਫਤਾਰ ਕੀਤਾ ਗਿਆ। ਕੱਲ ਦੀ 5 ਤਰੀਕ ਦੀ ਤਿਆਰੀ ਕਰ ਰਹੇ ਸੀ ਕਿਸਾਨ, ਕਿਉਂਕਿ ਉਹਨਾਂ ਨੇ ਦਿੱਲੀ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦੀ ਗੱਲ ਆਖੀ ਹੋਈ ਹੈ। ਕੀ ਕਹੋਗੇ? ਇਹਦੇ ਚ ਤਾਂ ਇੰਨਾ ਹੀ ਕਹਾਂਗੇ ਕਿ ਜਿਹੜਾ ਸਾਰਾ ਮਾਮਲਾ ਵੀ ਚੱਲ ਰਿਹਾ SKM ਜਿਸ ਹਿਸਾਬ ਨਾਲ ਅੱਗੇ ਵਧ ਰਿਹਾ ਗਾ,
ਉਹਦੇ ਤੇ ਇੱਕ ਤਾਂ ਡਾਊਟ ਤਾਂ ਹੈ ਹੀ ਕਿ ਜਿਹੜਾ ਲੜਾਈ ਪਹਿਲਾਂ ਕੇਂਦਰ ਨਾਲ ਲੱਗੀ ਹੋਈ ਹੈ, ਤੁਸੀਂ ਇੱਕ ਨਵਾਂ ਅਲਟਰਨੇਟ ਮੋਰਚਾ ਲਾ ਰਹੇ ਹੋ। ਪਰ ਖੈਰ ਜੇ ਆਪਾਂ ਮੁੱਖ ਮੰਤਰੀ ਦੀ ਹਰਕਤ ਤੇ ਗੱਲ ਕਰ ਲਈਏ ਤਾਂ ਉਹ ਤਾਂ ਜਮਾਈ ਨਿੰਦਣਯੋਗ ਹੈਗੀ ਆ ਕਿ ਉਸ ਸੱਚੀਓ ਮਤਲਬ ਇੱਕ ਫਰਸਟ੍ਰੇਸ਼ਨ ਚ ਉਹ ਜਿਉ ਰਹੇ ਨੇ। ਮਤਲਬ ਜੇ 18 ਟੋਟਲ ਡਿਮਾਂਡਾਂ ਸੀਗੀਆਂ ਕਿਸਾਨਾਂ ਦੀਆਂ, 8 ਤੇ ਤੁਸੀਂ ਚੁੱਪਚਾਪ ਬਹਿ ਕੇ ਗੱਲ ਕਰ ਲਈ। ਜੇ ਤੁਹਾਡੇ ਚ ਪੇਸ਼ੈਂਸ ਨਹੀਂ ਹੈ, ਤੁਹਾਨੂੰ ਕਿਤੇ ਕੁਝ ਗਲਤ ਲੱਗ ਰਿਹਾ ਹੈਗਾ, ਤੇ ਤੁਸੀਂ ਇੱਕ ਮੀਟਿੰਗ ਦਾ ਇੱਕ ਡੈਕੋਰਮ ਹੁੰਦਾ, ਤੁਸੀਂ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਹੋ ਤੇ ਕੁਝ ਹੋਰ ਵੀ ਚੀਜ਼ਾਂ ਹੋ ਸਕਦੀਆਂ ਸੀ। ਤੁਸੀਂ ਕਹਿ ਸਕਦੇ ਸੀਗੇ ਕਿ ਠੀਕ ਹੈ ਜੀ 8 ਆਪਾਂ ਕਰ ਲਿਆ, 10 ਆਪਾਂ ਕੱਲ ਕਰਾਂਗੇ, 10 ਮੇਰੇ ਜਿਹੜੇ ਹੋਰ ਲੋਕ ਨੇ ਇਹ ਕਰਨਗੇ। ਉਸ ਤੋਂ ਨਾਲ ਹੀ ਨਾਲ ਤੁਸੀਂ ਇਹ ਕਹਿ ਕੇ ਉੱਠ ਜਾਂਦੇ ਹੋ ਕਿ ਕਰ ਲਓ ਜੋ ਕੁਝ ਕਰਨਾ ਹੈਗਾ, ਦੇਖ ਲਾਂਗੇ ਤੁਹਾਨੂੰ। ਤੇ ਤੁਸੀਂ ਜੀ ਧਮਕੀ ਦੇ ਰਹੇ ਹੋ ਤੁਹਾਡੇ ਜਿਹੜੇ ਬਸਿੰਦੇ ਨੇ ਤੁਹਾਡੇ ਸੂਬੇ ਦੇ, ਬਾਅਦ ਚ ਫਿਰ ਤੁਸੀਂ ਉਹਨਾਂ ਨੂੰ ਡਿਟੇਨ ਕਰ ਲੈਂਦੇ ਹੋ। ਇਲੀਗਲ ਡਿਟੈਂਸ਼ਨ ਹੈਗੀ ਆ। ਤੇ ਮੈਨੂੰ ਤਾਂ ਲੱਗਦਾ ਇਹ ਚੀਜ਼ਾਂ ਹੈਗੀਆਂ। ਤੇ ਜਿਹੜੇ ਬਾਕੀ ਐਸਕੇਐਮ ਤੇ ਜਿਹੜਾ ਇਹ ਡੱਲੇਵਾਲ ਹੋਰਾਂ ਦੀ ਜਿਹੜੀ ਇੱਕ ਪੂਰੀ ਚੱਲ ਰਹੀ ਸੀਗੀ ਕਿ ਇਹਨਾਂ ਦਾ ਇੱਕ ਹੋਊਗਾ, ਉਹ ਇੱਕ ਤਾਂ ਅਜੇ ਤੱਕ ਨਹੀਂ ਹੋਇਆ। ਇਹ ਨਵਾਂ ਮੋਰਚਾ ਖੋਲਣ ਦੀ ਗੱਲ ਕਰ ਰਹੇ ਨੇ। ਖੈਰ ਪੰਜਾਬ ਦੇ ਕਿਸਾਨਾਂ ਦੇ ਆਪਣੇ ਸਟੇਟ ਨਾਲ ਵੀ ਇਸ਼ੂਜ਼ ਹੈਗੇ, ਕਿਉਂਕਿ ਖੇਤੀਬਾੜੀ ਸਟੇਟ ਇਸ਼ੂ ਵੀ ਹੈਗਾ, ਸੈਂਟਰ ਵਾਲਾ ਤਾਂ ਹੈ ਹੀ ਹੈ, ਸਟੇਟ ਇਸ਼ੂ ਵੀ ਹੈਗਾ। ਤੇ ਉਹ ਤਾਂ ਚਲੋ ਰਿਜ਼ੋਲਵ ਹੋਣੇ ਹੀ ਚਾਹੀਦੇ। ਦੇਖਦੇ ਹਾਂ ਕਿ ਕੱਲ ਦੀ ਸਵੇਰ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜੇ ਕਿ ਅੰਦੋਲਨ ਕਰਨ ਦਾ ਸੋਚ ਰਹੇ ਹੈਗੇ, ਚੰਡੀਗੜ੍ਹ ਘਿਰਾਓ ਕਰਨ ਦਾ ਸੋਚ ਰਹੇ ਹੈਗੇ, ਉਹਨਾਂ ਵਾਸਤੇ ਕਿਵੇਂ ਦੀ ਹੋਊਗੀ। ਮੈਨੂੰ ਲੱਗਦਾ ਕਿ ਅੱਜ ਸਾਰੇ ਕਿਸਾਨ ਆਗੂਆਂ ਨੂੰ ਰਾਤ ਨੂੰ ਡਿਟੇਨ ਕੀਤਾ ਜਾਊਗਾ। ਇਹ ਪੰਜਾਬ ਪੁਲਿਸ ਦੀ ਆਪਾਂ 2023 ਚ ਪ੍ਰੈਕਟਿਸ ਦੇਖ ਚੁੱਕੇ ਹਾਂ। ਜਦੋਂ ਹੜ੍ਹਾਂ ਵਾਲਾ ਮੋਰਚਾ ਲਾਉਣ ਬਾਰੇ ਕਿਸਾਨ ਗੱਲ ਕਰ ਰਹੇ ਸੀ, ਉਦੋਂ ਵੀ ਕਿਸਾਨਾਂ ਨੂੰ ਏਦਾਂ ਹੀ ਡਿਟੇਨ ਕੀਤਾ ਗਿਆ ਸੀ। ਉਹੀ ਸੇਮ ਪ੍ਰੈਕਟਿਸ ਆਪਾਂ ਨੂੰ ਦੁਬਾਰੇ ਤੋਂ ਦੇਖਣ ਨੂੰ ਮਿਲੂਗੀ। ਜੀ ਦੂਸਰਾ ਐਂਗਲ ਇਸ ਖਬਰ ਦਾ ਇਹ ਵੀ ਹੈ ਕਿ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਪੱਧਰ ਤੇ ਉੱਪਰ ਜਿਹੜੇ ਨੌਨ ਫਾਰਮਿੰਗ ਖੇਤਰ ਤੋਂ ਆਉਂਦੇ ਨੇ, ਜਿਹੜੇ ਖੇਤੀ ਨਹੀਂ ਕਰਦੇ, ਜਿਹੜੇ ਕਿਸਾਨੀ ਧਰਨੇ ਦੀ ਹਮਾਇਤ ਚ ਨਹੀਂ ਨੇ, ਉਹਨਾਂ ਨੂੰ ਆਪਣੇ ਹੱਕ ਚ ਭੁਗਤਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਉਹਨਾਂ ਦੇ ਵੱਲੋਂ ਕਿ ਭਾਈ ਆਪਾਂ ਉਹਨਾਂ ਨੂੰ ਇਸ ਤਰੀਕੇ ਨਾਲ ਟਾਰਗੇਟ ਕਰਦੇ ਹਾਂ ਕਿ ਉਹਨਾਂ ਨੂੰ ਦੱਸਦੇ ਹਾਂ ਕਿ ਮੈਂ ਤਾਂ ਬਹੁਤ ਕੋਸ਼ਿਸ਼ ਕਰ ਰਿਹਾ ਕਿ ਕਿਸਾਨੀ ਧਰਨੇ ਨਾ ਲੱਗਣ, ਸੜਕਾਂ ਨਾ ਜਾਮ ਹੋਣ, ਪਰ ਇਹ ਕਰ ਰਹੇ ਨੇ, ਇਸ ਕਰਕੇ ਦੋਸ਼ੀ ਨੇ, ਗਲਤ ਨੇ। ਉਧਰੋਂ ਇਸ ਦੀ ਘਾਟ ਵੀ ਆ ਗਈ ਹੈ। ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਆਪਾਂ ਕੱਲ ਨੂੰ ਕੂਚ ਕਰਨੀ ਹੈ, ਪਰ ਜੇਕਰ ਕਿਸੇ ਰੋਕਿਆ ਜਾਂਦਾ ਹੈ ਤਾਂ ਸੜਕ ਛੱਡ ਕੇ ਬਹਿਣਾ, ਸੜਕ ਦੇ ਵਿਚਾਲੇ ਨਹੀਂ ਬਹਿਣਾ। ਅਗਲੀ ਖਬਰ ਦੇ ਵੱਲ ਜੇਕਰ ਆਪਾਂ ਰੁਖ ਕਰ ਲਈਏ ਤੇਜ਼ੀ ਦੇ ਨਾਲ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਇਲਾਹਾਬਾਦੀਆਂ ਜਿਹੜੇ ਨੇ ਰਣਬੀਰ ਇਲਾਹਾਬਾਦੀਆਂ, ਉਹਨਾਂ ਨੂੰ ਹੁਣ ਰਾਹਤ ਮਿਲੀ ਹੈ ਸੁਪਰੀਮ ਕੋਰਟ ਦੇ ਵਿੱਚ ਜਾ ਕੇ, ਕਿਉਂਕਿ ਉਹਨਾਂ ਦੇ ਪ੍ਰੋਗਰਾਮ ਕਰਨ ਤੇ, ਉਹਨਾਂ ਦੇ ਜਿਹੜੇ ਕਾਰੋਬਾਰ ਹੈ YouTube ਦਾ, ਉਹਨੂੰ ਕਰਨ ਤੇ ਉਹਨਾਂ ਤੇ ਪਾਬੰਦੀ ਲੱਗੀ ਸੀ। ਹੁਣ ਕੀ ਕਿਹਾ ਹੈ ਜੀ ਸੁਪਰੀਮ ਕੋਰਟ ਨੇ? ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਯਾਰ ਆਪਣੇ ਕਿਤੇ ਨਾ ਕਿਤੇ ਢੰਗ ਚ ਰਹੋ, ਤੁਸੀਂ ਮਰਿਆਦਾ ਰੱਖੋ ਤੇ ਆਪਣਾ ਪ੍ਰੋਗਰਾਮ ਦੁਬਾਰਾ ਸ਼ੁਰੂ ਕਰ ਸਕਦੇ ਹੈਗੇ ਹੋ। ਤੁਸੀਂ ਏਦਾਂ ਜਿਹੜੇ ਪੇਰੈਂਟਸ ਤੇ ਮਹਿਲਾਵਾਂ ਤੇ ਜਿਹੜੇ ਭੱਦੇ ਕਮੈਂਟ ਹੈਗੇ ਆ ਉਹ ਨਾ ਕਰੋ। ਤੁਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਹੈਗੇ ਹੋ ਤੇ ਤੁਸੀਂ ਚੰਗੀਆਂ ਚੀਜ਼ਾਂ ਫੈਲਾਓ। ਇਹ ਨਹੀਂ ਕਿ ਤੁਸੀਂ ਮਹਿਲਾਵਾਂ ਤੇ ਜਾਂ ਫਿਰ ਆਪਣੇ ਪੇਰੈਂਟਸ ਤੇ ਜਿਹੜੇ ਖਰਾਬ ਟਿੱਪਣੀਆਂ ਹੈਗੀਆਂ ਉਹ ਤੁਸੀਂ ਕਰੋਗੇ। ਇਹ ਕਹਿ ਕੇ ਉਹਨਾਂ ਨੂੰ ਕਹਿਤਾ ਕਿ ਠੀਕ ਹੈ ਤੁਸੀਂ ਕਰ ਲਓ। ਉਹ ਬਣਦਾ ਵੀ ਇਹੀ ਸੀ, ਕੋਈ ਜ਼ਿਆਦਾ ਇਹ ਨਹੀਂ ਕਿ ਤੁਸੀਂ ਕੋਈ ਇੱਕ ਅੱਧੀ ਗਲਤੀ ਪਿੱਛੇ ਜਵਾਕ ਹੀ ਮਾਰ ਦੇਣਾ ਥੋੜੀ ਨਾ ਹੁੰਦਾ। ਉਹਨੂੰ ਇੰਨਾ ਕੁ ਬਥੇਰਾ ਹੁੰਦਾ ਹੈ ਕਿ ਤੁਸੀਂ ਇੱਕ ਦਬਕਾ ਮਾਰਤਾ, ਦਬਕੇ ਚੋਂ ਉਹਨਾਂ ਨੂੰ ਸਮਝ ਆ ਗਿਆ ਕਿ ਉਹ ਕੋਈ ਮੋਰਲੀ ਗਲਤ ਕਰ ਰਹੇ ਸੀਗੇ ਤੇ ਨਿਪਟਾਤਾ ਇਹੀ ਹੈ ਜੀ। ਸੋ ਆਖਰੀ ਖਬਰ ਵੱਲ ਤੇਜ਼ੀ ਨਾਲ ਆਉਂਦੇ ਆ। ਖਡੂਰ ਸਾਹਿਬ ਤੋਂ ਜਿਹੜੇ MP ਨੇ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਫੈਸਲਾ ਕਦੋਂ ਨੂੰ ਆ ਰਿਹਾ ਹੈ ਕਿ ਉਹ ਹੁਣ ਜਾਣਗੇ ਸੰਸਦ ਦੇ ਵਿੱਚ ਜਾਂ ਫਿਰ ਨਹੀਂ? ਇਹ 10 ਮਾਰਚ ਨੂੰ ਇਹ ਫੈਸਲਾ ਆਊਗਾ। ਇਹਦੇ ਚ 15 ਮੈਂਬਰਾਂ ਦੀ ਇੱਕ ਕਮੇਟੀ ਬਣੀ ਸੀਗੀ। ਉਹਦੇ ਚ ਉਹ ਕਮੇਟੀ ਜਿਹੜੀ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਵੀ ਸੂਚਿਤ ਕੀਤਾ ਸੀਗਾ ਕਿ ਅਸੀਂ 15 ਮੈਂਬਰੀ ਕਮੇਟੀ ਬਣਾਈ ਸੀਗੀ ਤੇ ਅਸੀਂ 10 ਤਾਰੀਖ ਨੂੰ ਇਹਦੇ ਤੇ ਫੈਸਲਾ ਦੇ ਦੇਵਾਂਗੇ। ਤੇ ਇਹ ਕਿਹਾ ਗਿਆ ਕਿ ਜਿਹੜੀ ਪਾਰਲੀਮੈਂਟਰੀ ਬੋਰਡ ਹੈ ਉਹਦੀ ਜਿਹੜੀ ਸਿਫਾਰਸ਼ਾਂ ਹੈਗੀਆਂ ਉਹ ਗੋਪਨੀय ਯਾਨੀ ਕਿ ਉਹ ਪ੍ਰਾਈਵੇਟ ਰਹਿਣਗੀਆਂ, ਹਜੇ ਉਹਨਾਂ ਨੂੰ ਪਬਲਿਕ ਨਹੀਂ ਕੀਤਾ ਜਾਊਗਾ। ਤੇ ਇਹ ਗੱਲ ਹੈਗੀ ਆ। ਬਾਕੀ ਦੇਖਦੇ ਹਾਂ ਕਿ 10 ਤਾਰੀਖ ਨੂੰ ਕੀ ਫੈਸਲਾ ਹੁੰਦਾ। ਲੋਕ ਇਹ ਆਸ ਕਰ ਰਹੇ ਨੇ ਕਿ ਸ਼ਾਇਦ ਉਹਨਾਂ ਨੂੰ ਪਾਰਲੀਮੈਂਟ 'ਚ ਜਾਣ ਦੀ ਇਜਾਜ਼ਤ ਦਿੱਤੀ ਜਾਊਗੀ। ਜੀ ਸੋ ਤੁਸੀਂ ਜੁੜੇ ਖਬਰਾਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਜੀ ਸਾਡੇ ਨਾਲ ਮਨਦੀਪ ਪੂਨੀਆ ਹੁਣੀ, ਜਿਨ੍ਹਾਂ ਨੇ ਵੱਖ-ਵੱਖ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਦੇਖਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।